ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਭਾਰਤ ਤੇ ਜਿਹੜਾ ਚੀਨ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ, ਸਟੈਂਡ ਆਫ ਹੈ, ਇਸ ਨੂੰ ਮੁੱਖ ਰੱਖ ਕੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਵਿਸ਼ੇਸ਼ ਕਰਕੇ ਭਾਰਤ ਸਰਕਾਰ ਵੱਲੋਂ ਜਿਹੜਾ ਵਰਜਨ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਪ੍ਰੋਪੇਗੇਟ ਕੀਤਾ ਜਾ ਰਿਹਾ ਹੈ, ਜਾਂ ਜਿਵੇਂ ਘਟਨਾਵਾਂ ਦਾ ਜਿਹੜਾ ਘਟਨਾਕ੍ਰਮ ਜਿਵੇਂ ਘਟ ਰਹੀਆਂ ਨੇ ਘਟਨਾਵਾਂ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਆ। ਜਿਸ ਹਿਸਾਬ ਨਾਲ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆ ਕੀ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ ਤੇ ਕਿਉਂ ਹੋਇਆ, ਇਹਦੇ ਜਿਹੜੇ ਵਰਜਨ ਨੇ ਉਹ ਡਿਫਰੈਂਟ ਨੇ ਇੰਡੀਅਨ ਸਾਈਡ ਦੇ ਤੇ ਚਾਈਨੀਜ਼ ਸਾਈਡ ਦੇ। ਪਰ ਨਾਲ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ, ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ, ਜੇ ਪੁਲਵਾਮਾ ਦੀ ਜਦੋਂ ਘਟਨਾ ਹੁੰਦੀ ਹੈ ਉਦੋਂ ਜਿਸ ਹਿਸਾਬ ਨਾਲ ਡੀਲ ਕੀਤਾ ਗਿਆ ਸੀ ਮੋਦੀ ਸਰਕਾਰ ਵੱਲੋਂ, ਉਹ ਕੰਪਲੀਟਲੀ ਡਿਫਰੈਂਟ ਇੱਕ ਤਰੀਕਾ ਸੀ, ਉਹਦੇ 'ਚ ਟਰਾਂਸਪੇਰੈਂਸੀ ਸੀ। ਜਦੋਂ ਅਸੀਂ ਅੱਜ ਦੇ ਹਾਲਾਤਾਂ ਦੇ ਨਾਲ ਉਸ ਪਾਰਟ ਨੂੰ ਕੰਪੇਅਰ ਕਰਦੇ ਹਾਂ, ਤੇ ਇਹ ਵੀ ਕਿਤੇ ਨਾ ਕਿਤੇ ਗੱਲ ਸਿੱਧ ਹੁੰਦੀ ਹੈ ਇੱਥੇ ਵੀ ਭਾਰਤ ਦੀ ਜਿਹੜੀ ਸਰਕਾਰ ਹੈ ਇਸ ਵਕਤ, ਉਹ ਇਸ ਸਾਰੇ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਨਫੋਰਮੇਸ਼ਨ ਹੈ ਉਹ ਨਹੀਂ ਸਾਂਝੀ ਕਰ ਰਹੀ। ਕੋਈ ਵੀ ਅਧਿਕਾਰਤ ਤੌਰ ਤੇ ਜਾਣਕਾਰੀ ਹੈ ਜਿਹੜੀ ਉਹ ਘੱਟ ਤੋਂ ਘੱਟ ਦਿੱਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸਿਸ ਨੇ ਉਹ ਨਹੀਂ ਕੀਤੀਆਂ ਜਾ ਰਹੀਆਂ, ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਮੀਡੀਆ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਆ ਰਹੀ ਹੈ, ਪਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜਾਂ ਮੀਡੀਆ ਦੇ ਨਾਲ ਰਾਬਤਾ ਨਹੀਂ ਕੀਤਾ ਜਾ ਰਿਹਾ। ਸੋ ਇਹ ਕਈ ਵੱਡੇ ਸਵਾਲ ਇੱਥੇ ਖੜੇ ਕਰਦਾ ਹੈ ਵੀ ਚੱਲ ਕੀ ਰਿਹਾ ਐਗਜ਼ੈਕਟਲੀ, ਤੇ ਇਸ ਸਾਰੇ ਘਟਨਾਕ੍ਰਮ ਦੇ ਬਿਹਾਈਂਡ ਕੀ ਨਜ਼ਰ ਆਉਂਦਾ। ਸੋ ਇਹਨਾਂ ਹੀ ਸਵਾਲਾਂ ਦੇ ਨਾਲ ਅੱਜ ਅਸੀਂ ਸ਼ੁਰੂ ਕਰਾਂਗੇ ਅੱਜ ਦੀ ਵਿਚਾਰ ਚਰਚਾ। ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਸਾਡੇ ਨਾਲ ਵੈਂਕੂਵਰ ਤੋਂ ਜੁੜੇ ਹੋਏ ਆ, ਮੀਡੀਆ ਪਰਸਨੈਲਿਟੀ ਨੇ ਆਪ, ਤੇ ਨਾਲ ਦੀ ਨਾਲ ਚੜ੍ਹਦੀ ਕਲਾ ਜਿਹੜਾ ਕਿ ਇੱਕ ਪ੍ਰੋਮੀਨੈਂਟ ਨਿਊਜ਼ਪੇਪਰ ਹੈ ਨਾਰਥ ਅਮਰੀਕਾ ਦਾ, ਉਹਦੇ ਮੁੱਖ ਸੰਪਾਦਕ ਨੇ, ਤੇ ਮੀਡੀਆ ਦੇ ਨਾਲ ਤੇ ਖਬਰਾਂ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਐਨਲਿਸਟ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ। ਸੋ ਸਹੋਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹੋਤਾ ਸਾਹਿਬ, ਸ਼ੁਰੂਆਤ ਕਰੀਏ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਵਿਸ਼ੇਸ਼ ਕਰਕੇ ਜੇ ਪਿਛਲੇ 2-3 ਦਿਨਾਂ ਦਾ ਘਟਨਾਕ੍ਰਮ ਦੇਖਣਾ ਹੋਵੇ, ਜਦੋਂ ਤੋਂ ਨਰਿੰਦਰ ਮੋਦੀ ਨੇ ਪ੍ਰੈਸ ਆਪਣਾ ਹੈਗਾ, ਜਦੋਂ ਸਰਵ ਪਾਰਟੀ ਮੀਟਿੰਗ ਹੋਈ ਹੈ, ਉਹਦੇ 'ਚ ਜਿਹੜੇ ਬਿਆਨ ਦਿੱਤੇ ਆ, ਖਾਸ ਤੌਰ ਤੇ ਇਹ ਗੱਲ ਕਹਿਣੀ ਕਿ ਚਾਈਨਾ ਵੱਲੋਂ ਸਾਡੀ ਟੈਰੀਟਰੀ ਤੇ ਕਬਜ਼ਾ ਨਹੀਂ ਕੀਤਾ ਗਿਆ, ਉਹਦੇ ਤੋਂ ਬਾਅਦ ਕਈ ਤਰ੍ਹਾਂ ਦੀ ਜਿਹੜੇ ਸਵਾਲ ਨੇ ਉਸ ਗੱਲ ਦੇ ਉੱਤੇ ਉੱਠੇ ਨੇ। ਚਾਈਨਾ ਦੇ ਮੀਡੀਆ ਦਾ ਆਪਣਾ ਇੱਕ ਰਿਐਕਸ਼ਨ ਹੈ, ਤੇ ਇੱਕ ਵੱਡਾ ਸਵਾਲ ਉਠਾਇਆ ਗਿਆ ਆਪੋਜੀਸ਼ਨ ਵੱਲੋਂ ਕਿ ਕੀ ਹੋਇਆ ਤੇ ਫਿਰ ਕੀ ਕਾਰਨ ਬਣਿਆ, ਜੇ ਉਹ ਸਾਡੀ ਟੈਰੀਟਰੀ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਨਹੀਂ ਆਏ, ਤੇ ਫਿਰ ਸਾਡੇ ਜਵਾਨ ਕਿਉਂ ਮਰੇ, ਕਿ ਅਸੀਂ ਉਹਨਾਂ ਦੀ ਟੈਰੀਟਰੀ 'ਚ ਜਾ ਵੜੇ। ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਅਟਕਲਾਂ ਨੇ ਜਾਂ ਕਿਆਸ ਲਾਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ। ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਅਮਰਵੀਰ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਜਿਹੜੀ ਟਕਰਾਅ ਹੋਇਆ ਜੀ, ਇਹਦੇ ਵਿੱਚ ਇੱਕ ਗੱਲ ਤਾਂ ਮੰਨ ਕੇ ਚੱਲਣੀ ਪਊਗੀ ਕਿ ਦੋਵੇਂ ਪਾਸਿਆਂ ਦਾ ਫੌਜੀ ਨੁਕਸਾਨ ਜਿਹੜਾ ਹੋਇਆ, ਪਹਿਲਾਂ ਭਾਰਤ ਨੂੰ 3 ਜਣੇ ਕਹੇ ਗਏ, ਫਿਰ ਉਸ ਤੋਂ ਬਾਅਦ 20 ਕਹਿ ਦਿੱਤੇ ਗਏ, ਫਿਰ ਇਹ ਕਿਹਾ ਗਿਆ ਕਿ 23 ਜਣੇ ਹੋਰ ਕ੍ਰਿਟੀਕਲ ਇੰਜਰਡ ਨੇ, ਨਾਲ 58 ਜਣੇ ਹੋਰ ਜਿਹੜੇ ਆ ਉਹ ਜ਼ਖਮੀ ਹੋਏ ਆ। ਦੂਜੇ ਪਾਸੇ ਜਿਹੜਾ ਚੀਨ ਵਾਲਾ ਪੱਖ ਹੈਗਾ, ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਜਿਹੜੀ ਕਿ ਨਕਾਰੇ ਦਿੱਤਾ। ਭਾਰਤ ਵਾਲੇ ਪਾਸੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਾਣਕਾਰੀ ਜਿਹੜੀ ਆ ਉਹ ਅੱਧ ਪਜੱਤ ਦਿੱਤੀ ਹੈ, ਤੇ ਚੀਨ ਵਾਲੇ ਪਾਸੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਾਣਕਾਰੀ ਜਿਹੜੀ ਹੈ ਬਿਲਕੁਲ ਹੀ ਅਲੋਪ ਕਰ ਦਿੱਤੀ। ਉਹਦੇ ਵਿੱਚ ਸਾਨੂੰ ਸਮਝਣ ਦੀ ਗੱਲ ਜਿਹੜੀ ਇਹ ਹੈ ਮੇਨ, ਕਿ ਜਿਹੜੀ ਕੋਈ ਜੰਗ ਹੈਗੀ ਆ, ਹੁਣ ਕੋਈ ਜੰਗ ਅਸੀਂ ਹਮੇਸ਼ਾ ਪੰਜਾਬੀਆਂ ਵਾਂਗੂ ਸੋਚਦੇ ਹਾਂ ਜੰਗ ਨੂੰ, ਇਹ ਦੋ ਬੰਦੇ ਜਿਹੜੇ ਆ ਜੋ ਜੰਗ ਵਿੱਚ ਕੁਰਬਾਨਾ ਲੈ ਕੇ ਆ ਗਏ, ਤੇ ਉਹਨਾਂ ਨੇ ਜੋ ਕੁਛ ਕਰਨਾ ਉਹ ਸਾਰਾ ਕੁਝ ਦਿਸਦਾ ਹੀ ਕਰਨਾ ਆ, ਜੋ ਕੁਛ ਹੋਣਾ ਅੱਖਾਂ ਦੇ ਸਾਹਮਣੇ ਹੋਣਾ ਆ। ਤੇ ਉਹ ਫਿਰ ਜਿਹੜੀ ਲੜਾਈ ਵੀ ਹੋਣੀ ਆ ਉਹ ਅਣਖ ਵਾਲੀ ਹੋਣੀ ਆ ਤੇ ਜ਼ਰੂਰਤ ਵਾਲੀ ਹੋਣੀ ਆ, ਉਹ ਸਾਰਾ ਕੁਝ ਸੱਚ ਹੋਣਾ ਆ। ਜਦੋਂ ਕਿ ਜਿਹੜੀ ਹੁਣ ਜੰਗ ਆ ਉਹ ਸਮਝਣ ਦੀ ਲੋੜ ਆ, ਇਹਦੀਆਂ ਵਾਰਸ ਹੈਗੀਆਂ, ਇਹ ਸਿੱਧੀਆਂ ਲੜਾਈਆਂ ਨਹੀਂ ਹੈਗੀਆਂ। ਘੱਟੋ ਘੱਟ ਜਿਹੜੀ ਲੜਾਈ ਨੂੰ ਪੰਜਾਬੀ ਜਾਣਦੇ ਆ ਉਹ ਜਿਹੀ ਲੜਾਈ ਨਹੀਂ ਹੈਗੀ। ਇਹਦੇ ਵਿੱਚ ਬਹੁਤ ਸਾਰਾ ਝੂਠ ਬੋਲਿਆ ਜਾਣਾ, ਇਹਦੇ ਵਿੱਚ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਜਿਹੜੀ ਆ ਉਹ ਦਿੱਤੀ ਜਾਣੀ ਆ ਦੋਵਾਂ ਤਰਫਾਂ ਵੱਲੋਂ, ਬਹੁਤ ਸਾਰੀ ਗੁੰਮਰਾਹ ਜਾਣਕਾਰੀ ਜਿਹੜੀ ਆ ਇੱਕ ਦੂਜੇ ਨੂੰ ਦਿੱਤੀ ਜਾਣੀ ਆ, ਤਾਂ ਕਿ ਇਹ ਵਾਰ ਆਫ ਇਨਫੋਰਮੇਸ਼ਨ ਆ, ਇਹ ਵਾਰ ਆਫ ਗਨਜ਼ ਨਹੀਂ ਹੈਗੀ ਜੀ। ਸੋ ਇਹ ਆਪਾਂ ਦੇਖ ਚੁੱਕੇ ਹਾਂ ਕਿ ਅਮਰੀਕਾ ਨੇ ਜਦੋਂ ਇਰਾਕ ਦੇ ਉੱਤੇ ਅਟੈਕ ਕੀਤਾ, ਜਾਂ ਹੋਰ ਵੀ ਜਿਹੜੀਆਂ ਜੰਗਾਂ ਹੋਈਆਂ, ਵੈਪਨਸ ਆਫ ਮਾਸ ਡਿਸਟਰਕਸ਼ਨ, ਪਹਿਲਾਂ ਲੋਕਾਂ ਦਾ ਜਿਹੜਾ ਮਨੋਬਲ ਬਣਾਇਆ ਜਾਂਦਾ, ਇਹ ਸਾਰਾ ਕੁਛ ਉਸ ਕੜੀ ਵਜੋਂ ਦੇਖਿਆ ਜਾਣਾ ਚਾਹੀਦਾ। ਤੇ ਇਹ ਜਿਹੜੀ ਜੰਗ ਹੈ ਇਹਨੂੰ ਭਾਰਤ ਚੀਨ ਦੀ ਜੰਗ ਦੇ ਨਾਲੋਂ, ਚੀਨ ਤੇ ਅਮਰੀਕਾ ਦੀ ਜੰਗ ਦੇ ਨਾਲੋਂ ਜੇ ਦੇਖਿਆ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਹੈਗਾ। ਮੈਂ ਕੁਝ ਹਫ਼ਤੇ ਪਹਿਲਾਂ
ਇੱਕ ਅਮਰੀਕਨ ਜਰਨੈਲ ਦੇ ਜਿਹੜੇ ਆ ਉਹ ਬਿਆਨ ਦੇਖ ਰਿਹਾ ਸੀਗਾ ਟੀਵੀ ਦੇ ਉੱਤੇ, ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਚੀਨ ਇੰਨਾ ਸਟਰੋਂਗ ਹੋ ਰਿਹਾ ਕਿ ਜੇ ਨੂੰ ਅਸੀਂ 5 ਸਾਲਾਂ ਦੇ ਵਿੱਚ ਕੰਟਰੋਲ ਨਹੀਂ ਕੀਤਾ, ਆਪਾਂ ਇਹਦੇ ਨਾਲ ਲੜਾਈ ਲਾ ਕੇ ਇਹਨੂੰ ਖਤਮ ਨਹੀਂ ਕੀਤਾ, ਤਾਂ ਇੰਨਾ ਤਾਕਤਵਰ ਹੋ ਜਾਊਗਾ ਕਿ ਮੁੜ ਕੇ ਆਪਾਂ ਇਹਦੇ ਨਾਲ ਲੜਨ ਦੀ ਸਮਰੱਥਾ ਦੇ ਵਿੱਚ ਵੀ ਨਹੀਂ ਰਹਿਣਾ। ਜੀ ਸੋ ਉਸ ਜੇ ਆਪਾਂ ਉਸ ਬਿਆਨ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ ਤਾਂ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਮੈਨੂੰ ਲੱਗਦੀ ਹੈ ਕਿ ਚੀਨ ਨੂੰ ਘੇਰਿਆ ਜਾ ਰਿਹਾ, ਚਾਹੇ ਉਹ ਕਰੋਨਾ ਦਾ ਕਾਰਨ ਹੋਵੇ, ਚਾਹੇ ਉਸ ਤੋਂ ਬਾਅਦ ਜਿਹੜੇ ਆਹ ਤਾਜ਼ਾ ਹਾਲਾਤ ਬਣ ਰਹੇ ਆ ਉਹ ਆ, ਜਾਂ ਚੀਨ ਨੂੰ ਵਪਾਰਕ ਤੌਰ ਤੇ ਖਤਮ ਕਰਨ ਦੇ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ। ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਉਹ ਇਹ ਹੈ ਕਿ ਲੜਾਈ ਲੱਗ ਕਿਉਂ ਰਹੀ ਹੈ, ਇਹ ਚੀਜ਼ ਐਸਕਲੇਸ਼ਨ ਹੋ ਰਹੀ ਹੈ, ਹੋਈ ਕਿਉਂ ਆ, ਇਹਦੇ ਪਾਸੇ ਇਹਦੇ ਵਾਸਤੇ ਚੀਨ ਜਿਹੜਾ ਇੰਨਾ ਅਗਰੈਸਿਵ ਕਿਉਂ ਆ। ਸੋ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਉਹ ਇਹ ਹੈ ਕਿ ਜਿਹੜਾ ਸੀਪੈਕ ਹਾਈਵੇ ਜਿਹੜਾ ਕਿ ਉੱਪਰੋਂ ਗਿਲਗਿਸਤਾਨ ਤੋਂ ਥੱਲੇ ਗਵਾਦਰ ਏਅਰਪੋਰਟ ਤੱਕ ਬਣਨਾ, ਜਿਹੜੀ ਕਿ ਚੀਨ ਦੀ ਹੁਣ ਸ਼ਾਹ ਰੱਗ ਹੈਗੀ ਹੈ। ਚੀਨ ਨੇ ਜਿੰਨਾ ਵੀ ਮਿਡਲ ਈਸਟੀਅਨ ਮੁਲਕਾਂ ਦੇ ਨਾਲ, ਅਫਰੀਕਨ ਮੁਲਕਾਂ ਦੇ ਨਾਲ ਜਿਹੜਾ ਵਪਾਰ ਕਰਨਾ ਸੀਗਾ ਉਹ ਸਮੁੰਦਰੀ ਵਪਾਰ ਉਸ ਵੱਲੋਂ ਕੀਤਾ ਜਾਂਦਾ ਸੀ, ਤੇ ਉਹਦੇ ਵਾਸਤੇ ਉਹ ਥੱਲਿਓਂ ਹੋ ਕੇ ਜਿਹੜੇ ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ ਵਗੈਰਾ ਕੰਟਰੀਜ਼ ਆ, ਫਿਰ ਸ਼੍ਰੀਲੰਕਾ ਦੇ ਥੱਲਿਓਂ ਹੁੰਦਾ ਹੋਇਆ ਆਪਣੇ ਜਹਾਜ਼ ਜਿਹੜੇ ਆ ਉਹ ਮਿਡਲ ਈਸਟ ਤੱਕ ਪਹੁੰਚਾਉਂਦਾ ਸੀਗਾ ਜਾਂ ਫਿਰ ਅਫਰੀਕਾ ਤੱਕ ਜਾਂਦੇ ਸੀਗੇ। ਉਸਦੇ ਵਾਸਤੇ ਦਾ ਖਰਚਾ ਵੀ ਬਹੁਤ ਆਉਂਦਾ ਸੀਗਾ, ਤੇ ਉਹਨੂੰ ਜਿਹੜੇ ਸਾਊਥ ਏਸ਼ੀਆ ਸੀਜ਼ ਦੇ ਵਿੱਚ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਨਾਲ ਵੀ ਕਈ ਵਾਰੀ ਟਕਰਾਅ ਦਾ ਸਾਹਮਣਾ ਕਰਨਾ ਪੈਂਦਾ ਸੀ। ਅਮਰੀਕਾ ਵੀ ਉੱਥੇ ਜਿਹੜਾ ਆਪਣਾ ਅਸਰ ਦਿਖਾਉਂਦਾ ਸੀ। ਪਰ ਜੇ ਇਹ ਹਾਈਵੇ ਜਿਹੜਾ ਉੱਪਰੋਂ ਚੱਲ ਪੈਂਦਾ ਹੈ ਗਿਲਗਿਸਤਾਨ ਤੋਂ ਲੈ ਕੇ ਥੱਲੇ ਗਵਾਦਰ ਤੱਕ, ਉਸਦੇ ਨਾਲ ਕੀ ਹੁੰਦਾ ਕਿ ਉਹਨੂੰ ਲੋੜ ਨਹੀਂ ਰਹਿੰਦੀ ਉਸ ਸਮੁੰਦਰੀ ਵਪਾਰ ਦੀ ਨਾ ਵਧਾਉਣ ਦੀ, ਉਹ ਸਿੱਧਾ ਸੜਕੀ ਰਾਹੀਂ ਯੂਰੇਸ਼ੀਆ ਦੇ ਨਾਲ, ਮਿਡਲ ਈਸਟ ਦੇ ਨਾਲ ਤੇ ਅਫਰੀਕਨ ਦੇ ਨਾਲ ਜਿਹੜਾ ਸਿੱਧਾ ਜੁੜ ਜਾਂਦਾ। ਸੋ ਜੇ ਉਹ ਸਾਰਾ ਜੁੜ ਜਾਂਦਾ ਤਾਂ ਉਹਦੀ ਵਪਾਰਕ ਤਾਕਤ ਦੀ ਤਕੜੀ ਹੋ ਜਾਂਦੀ ਹੈ, ਉਹਦੀ ਇਕੋਨਮੀ ਇੰਨੀ ਵੱਡੀ ਹੋ ਜਾਂਦੀ ਹੈ, ਉਹਦੇ ਕੋਲ ਸਰਮਾਇਆ ਇੰਨਾ ਹੋ ਜਾਂਦਾ ਕਿ ਉਹ ਅਮਰੀਕਾ ਨੂੰ ਸਿੱਧੀਆਂ ਅੱਖਾਂ ਦੀਆਂ ਦਿਖਾਉਣ ਲੱਗ ਪੈਂਦਾ। ਜੀ ਉਸ ਨੂੰ ਰੋਕਣ ਲਈ, ਉਹਦੀ ਵਪਾਰਕ ਰੀੜ ਦੀ ਹੱਡੀ ਤੋੜਨ ਦੇ ਵਾਸਤੇ ਜਿਹੜਾ ਸੀਪੈਕ ਹਾਈਵੇ ਦਾ ਨਾਂ ਚੱਲਣਾ ਜਿਹੜਾ ਆ ਉਹ ਅਮਰੀਕਾ ਦੇ ਹਿੱਤ ਵਿੱਚ ਹੈ, ਇਹ ਭਾਰਤ ਦੇ ਹਿੱਤ ਵਿੱਚ ਵੀ ਹੈ। ਹਾਲਾਂਕਿ ਚੀਨ ਜਿਹੜਾ ਆ ਉਹ ਭਾਰਤ ਨੂੰ ਕਈ ਵਾਰੀ ਇਹ ਗੱਲ ਕਹਿ ਚੁੱਕਾ ਕਿ ਜਿਹੜਾ ਸੀਪੈਕ ਹਾਈਵੇ ਆ ਤੁਸੀਂ ਵੀ ਵਰਤੋ, ਜਿਹੜੀ ਕੋ ਆਪਾਂ ਕਰਤਾਰਪੁਰ ਲਾਂਘੇ ਦੇ ਵਜੋਂ ਦੇਖਿਆ ਸੀਗਾ ਕਿ ਜਿਹੜੇ ਲਾਂਘੇ ਆ ਹੋਰ ਖੋਲੋ। ਜਿਹੜਾ ਉੱਤਰੀ ਭਾਰਤ ਦਾ ਵਪਾਰੀ ਆ ਉਸ ਨੂੰ ਇਸ ਗੱਲ ਨੂੰ ਸਮਝਦਾ ਕਿ ਮੇਰੇ ਹਿੱਤ ਦੇ ਇਸ ਗੱਲ ਦੇ ਵਿੱਚ ਨੇ ਕਿ ਮੈਂ ਆਪਣਾ ਮਾਲ ਜਿਹੜਾ ਯੂਰੇਸ਼ੀਆ ਦੇ ਵਿੱਚ, ਮਿਡਲ ਈਸਟ ਵਿੱਚ ਸੜਕੀ ਰਾਹ ਵੇਚਾਂ। ਪਰ ਜੀ ਇਸ ਵੇਲੇ ਭਾਰਤ ਦੇ ਉੱਤੇ ਰਾਜਕਾਰੀ ਧਿਰਿਆ, ਯੂਪੀ ਲੌਬੀ, ਗੁਜਰਾਤ ਲੌਬੀ, ਉਹਨਾਂ ਨੇ ਇਹ ਜਿਹੜੀ ਇਹ ਗੱਲ ਪਚਦੀ ਨਹੀਂ ਹੈਗੀ। ਸੋ ਉਹ ਅਮਰੀਕਾ ਦੇ ਹੱਥਾਂ ਦੇ ਵਿੱਚ ਜਿਹੜਾ ਇਸ ਵੇਲੇ ਖੇਡ ਰਿਹਾ ਹੈ, ਤੇ ਅਮਰੀਕਾ ਚਾਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਭਾਰਤ ਜਿਹੜਾ ਆ ਚੀਨ ਦੇ ਨਾਲ ਲੜਾਈ ਲਾਵੇ, ਤੇ ਉਸ ਤੋਂ ਬਾਅਦ ਚੀਨ ਜਿਹੜਾ ਲੜਾਈ ਦੇ ਵਿੱਚ ਉਲਝੇ ਤਾਂ ਕਿ ਜਿਹੜਾ ਵਪਾਰਕ ਉਹਦੀ ਤਰੱਕੀ ਹੈਗੀ ਆ ਉਹਨੂੰ ਰੋਕਣ ਲੱਗ ਸਕਣ। ਸੋ ਮੈਂ ਇਸ ਲੜਾਈ ਨੂੰ ਉਸ ਸੰਦਰਭ ਵਿੱਚ ਦੇਖਦਾ ਕਿ ਭਾਰਤ ਦੇ ਵੱਲੋਂ ਜਾਣ ਬੁੱਝ ਕੇ ਜਿਹੜਾ ਉੱਥੇ ਇਹ ਕੀਤਾ ਗਿਆ ਐਸਕਲੇਸ਼ਨ, ਤਾਂ ਕਿ ਚੀਨ ਜਿਹੜਾ ਆ ਹੌਲੀ ਹੌਲੀ ਉੱਥੇ ਉਲਝੇ। ਤੇ ਚੀਨ ਦੀ ਪੂਰੀ ਕੋਸ਼ਿਸ਼ ਹੈਗੀ ਆ ਇਹ ਜਿਹੜੀ ਐਸਕਲੇਸ਼ਨ ਹੈ ਇਹਨੂੰ ਪਹਿਲਾਂ ਹੀ ਨੱਪ ਦਿਆਂ ਤਾਂ ਕਿ ਜਿਹੜਾ ਮੇਰਾ ਹਾਈਵੇ ਆ ਉਹ ਨਿਰੰਤਰ ਜਿਹੜਾ ਚੱਲਦਾ ਰਹੇ। ਸੋ ਇਹ ਕੋਈ ਜ਼ੋਰ ਅਜ਼ਮਾਈ ਦੀ ਜੰਗ ਨਹੀਂ ਹੈਗੀ, ਇੱਕ ਵਪਾਰਕ ਜੰਗ ਆ ਕਿ ਸਾਨੂੰ ਉਸ ਨੂੰ ਉਸ ਐਂਗਲ ਤੋਂ ਜਿਹੜਾ ਆ ਉਹ ਦੇਖਣਾ ਪੈਣਾ ਹੈ। ਜੀ, ਪਰ ਇਹਦੇ 'ਚ ਕਿਵੇਂ ਦੇਖਦੇ ਹੋ, ਜੇ ਪਿਛਲੇ ਸਾਰੇ ਸਮੇਂ ਦਾ ਮੁਲਾਂਕਣ ਕਰਨਾ ਹੋਵੇ, ਦੇਖਣਾ ਹੋਵੇ ਵੀ ਇਹ ਸਾਰੇ ਸਮੇਂ ਦੇ ਵਿੱਚ ਅਮਰੀਕਾ ਵੱਲੋਂ ਭਾਰਤ ਨੂੰ ਵਰਤਿਆ ਗਿਆ, ਜਾਂ ਇਹ ਕਹਿ ਲਓ ਵੀ ਭਾਰਤ ਦੇ ਮੋਢਿਆਂ ਦੇ ਉੱਤੇ ਰੱਖ ਕੇ ਬੰਦੂਕ ਚਲਾਉਣ ਦੀ ਜਿਹੜੀ ਇੱਕ ਨੀਤੀ ਹੈ ਉਹ ਰੱਖੀ ਗਈ ਹੈ, ਤੇ ਚੀਨ ਦੇ ਖਿਲਾਫ ਸਾਊਥ ਏਸ਼ੀਆ ਦੇ ਵਿੱਚ ਭਾਰਤ ਨੂੰ ਖੜਾ ਕੀਤਾ ਗਿਆ, ਤੇ ਸਾਰੀ ਜਿਹੜੀ ਪਾਲਿਸੀ ਹੈ ਉਹ ਭਾਵੇਂ ਜੀਓਪੋਲਿਟੀਕਲ ਹੋਵੇ ਜਾਂ ਅਦਰਵਾਈਜ਼ ਸਾਊਥ ਏਸ਼ੀਅਨ ਪੋਲਿਟਿਕਸ ਹੋਵੇ, ਉਸ ਨੂੰ ਉਸ ਤਰੀਕੇ ਦੇ ਨਾਲ ਇਨਫਲੂਐਂਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਇਹਦੇ ਵਿੱਚ ਕਿੰਨੀ ਕਾਮਯਾਬੀ ਦੇਖਦੇ ਹੋ, ਤੇ ਖਾਸ ਤੌਰ ਤੇ ਭਾਰਤ ਦੇ ਸੰਦਰਭ ਦੇ ਵਿੱਚ ਦੇਖਣਾ ਹੋਵੇ ਤੇ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਹੈ ਜਾਂ ਜਿਹੜੀ ਆਪਣੀ ਗੁਆਂਢੀ ਮੁਲਕਾਂ ਦੇ ਨਾਲ ਸਾਰੀ ਇਹ ਖੇਡ ਹੈਗੀ ਹੈ ਇਸ ਦੇ ਵਿੱਚ, ਉਹ ਕਿੰਨਾ ਕੁ ਸਫਲ ਹੋ ਸਕਿਆ, ਜਾਂ ਕੰਪਲੀਟਲੀ ਇਹ ਸਾਰੇ ਪਾਰਟ ਦੇ ਵਿੱਚ ਹੁਣ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਭਾਰਤ ਦੇ ਉੱਤੇ? ਦੇਖੋ, ਜੇ ਆਪਾਂ ਭਾਰਤ ਦੇ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਜਿਹੜੇ ਭਾਰਤ ਦੇ ਬਹੁਤੇ ਕਰੀਬੀ ਮੁਲਕ ਸੀਗੇ, ਚਾਹੇ ਉਹ ਸ਼੍ਰੀਲੰਕਾ ਸੀਗਾ, ਚਾਹੇ ਉਹ ਬੰਗਲਾਦੇਸ਼ ਸੀਗਾ, ਚਾਹੇ ਉਹ ਨੇਪਾਲ ਹੈਗਾ, ਭੂਟਾਨ ਹੈਗੇ ਆ, ਉਹ ਸਾਰੇ ਜਿਹੜੇ ਆ ਕਿਤੇ ਨਾ ਕਿਤੇ ਉਹ ਚੀਨ ਦੇ ਖੇਮੇ ਵਿੱਚ ਹੁਣ ਚਲੇ ਗਏ ਆ। ਪਾਕਿਸਤਾਨ ਦੇ ਨਾਲ ਭਾਰਤ ਦੀ ਪਹਿਲਾਂ ਹੀ ਨਹੀਂ ਬਣਦੀ। ਚੀਨ ਜਿਹੜਾ ਆ ਉਹਦਾ ਇੱਕ ਸੋਚ ਆ ਕਿ ਜਿਵੇਂ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ ਤੇ ਮੈਕਸੀਕੋ ਅਮਰੀਕਾ ਦੇ ਖੰਭਾਂ ਦੇ ਹੇਠ ਰਹਿ ਕੇ ਵੱਧ ਫੁੱਲ ਰਹੇ ਆ, ਉਹੋ ਜਿਹੀ ਤਾਕਤ ਜਿਹੜੀ ਆ ਉਹ ਸਾਊਥ ਏਸ਼ੀਆ ਖਿੱਤੇ ਵਿੱਚ ਚੀਨ ਦੀ ਹੋਣੀ ਚਾਹੀਦੀ ਹੈ ਕਿ ਚੀਨ ਵੱਡਾ ਸਰਦਾਰ ਹੋਵੇ। ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ
ਤੇ ਅਫਗਾਨਿਸਤਾਨ ਵਗੈਰਾ ਦੇ ਨਾਲ ਹੋਰ ਜਿਹੜੀਆਂ ਕੰਟਰੀਜ਼ ਆ, ਨਾਲ ਰਸ਼ੀਆ ਨੂੰ ਰਲਾ ਕੇ ਇੱਕ ਹਮ, ਇੰਡੀ ਪਾਵਰ ਬਣਾ ਦਈਏ ਕਿ ਜਿਹੜਾ ਸਾਰਾ ਤਾਕਤ ਦਾ ਜਿਹੜਾ ਧੁਰਾ ਹੈਗਾ ਆ, ਉਹ ਉੱਥੇ ਸਾਊਥ ਏਸ਼ੀਆ ਦੇ ਵਿੱਚ ਰਹੇ। ਹੁਣ ਹਮ, ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੋ ਧਿਰਾਂ ਨੇ ਜੀ। ਇੱਕ ਧਿਰ ਜਿਹੜੀ ਆ ਉਹ ਅਮਰੀਕਾ ਦਾ ਸਾਥ ਚਾਹੁੰਦੀ, ਉਹਨਾਂ ਨੂੰ ਲੱਗਦਾ ਕਿ ਅਸੀਂ ਅਮਰੀਕਾ ਦੀ ਕਠਪੁਤਲੀ ਬਣ ਕੇ ਤੇ ਚੀਨ ਨੂੰ ਜਿਹੜੀ ਆ ਟੱਕਰ ਦੇ ਸਕਦੇ ਆ, ਪਾਕਿਸਤਾਨ ਨੂੰ ਖਤਮ ਕਰ ਸਕਦੇ ਆ, ਉਹਨਾਂ ਦਾ ਉਹ ਸੋਚ ਹੈਗੀ ਆ। ਪਰ ਨਾਲ ਦੀ ਨਾਲ ਇੰਡੀਆ ਦੇ ਵਿੱਚ ਇੱਕ ਦੂਜੀ ਧਿਰ ਆ ਜਿਹੜੀ ਉਹ ਇਹ ਸਮਝ ਰਹੀ ਹੈ ਕਿ ਨਹੀਂ, ਆਪਾਂ ਨੂੰ ਚੀਨ ਦੇ ਨਾਲ ਰਲ ਕੇ ਵਪਾਰ ਕਰਨਾ ਚਾਹੀਦਾ, ਆਪਾਂ ਨੂੰ ਐਸਕੇਲੇਸ਼ਨ ਜਿਹੜੀ ਆ ਟਕਰਾਅ ਵੱਲ ਨਹੀਂ ਵਧਣਾ ਚਾਹੀਦਾ। ਸੋ ਇਹ ਦੋ ਧਿਰਾਂ ਦੀ ਆਪਸੀ ਸੋਚ ਦੀ ਵੀ ਲੜਾਈ ਜਦੋਂ ਨਾ ਕਿਤੇ ਹੈਗੀ ਆ। ਜਿਹੜਾ ਵਪਾਰੀ ਵਰਗ ਆ ਉਹ ਕਦੀ ਲੜਾਈ ਨਹੀਂ ਚਾਹੁੰਦਾ। ਜੀ ਜੇ ਲੜਾਈ ਲੱਗਦੀ ਹੈ ਤਾਂ ਵਪਾਰੀ ਵਰਗ ਜਿਹੜਾ ਆ ਉਹਦੇ ਹਿੱਤ ਜਿਹੜੇ ਆ ਉਹ ਖਰਾਬ ਹੁੰਦੇ ਆ। ਸੋ ਇਸ ਕਰਕੇ ਉਹਨਾਂ ਦਾ ਜ਼ਿਆਦਾ ਜ਼ੋਰ ਜਿਹੜਾ ਇਸ ਗੱਲ ਹੈਗੀ ਹੈ ਕਿ ਚੀਨ ਦੇ ਨਾਲ ਵਪਾਰ ਵਧਾਇਆ ਜਾਵੇ, ਰਲ ਕੇ ਜਿਹੜੀਆਂ ਦੋਨੇ ਤਾਕਤਾਂ। ਤੁਸੀਂ ਦੇਖੋ ਕਿ 3 ਬਿਲੀਅਨ ਲੋਕ ਜਿਹੜੇ ਆ ਸੰਸਾਰ ਦੀ ਕੁੱਲ ਆਬਾਦੀ ਦੇ ਵਿੱਚੋਂ 8 ਬਿਲੀਅਨ ਚੋਂ 3 ਬਿਲੀਅਨ ਜਿਹੜੇ ਆ ਉਸ ਖਿੱਤੇ 'ਚ ਰਹਿ ਰਹੇ ਆ, 3 ਜੀ ਬਿਲੀਅਨ ਤੋਂ ਵੀ ਵੱਧ। ਸੋ ਉਹ ਬਹੁਤ ਵੱਡੀ ਜਿਹੜੀ ਹੈ ਇੱਕ ਤਾਕਤ ਬਣ ਸਕਦੇ ਆ ਜੇ ਉਹ ਆਪਸ ਵਿੱਚ ਰਲ ਕੇ ਚੱਲਦੇ ਆ। ਸੋ ਚੀਨ ਦਾ ਵਾਰ-ਵਾਰ ਭਾਰਤ ਨੂੰ ਇਹ ਕਹਿਣਾ ਕਿ ਆਪਾਂ ਰਲ ਕੇ ਚੱਲਦੇ ਆ, ਤੁਸੀਂ ਸਾਡੇ ਹਾਈਵੇ ਯੂਜ਼ ਕਰੋ, ਵਪਾਰ ਕਰੋ ਸਾਡੇ ਨਾਲ। ਤੇ ਉਹ ਉਸ ਇੱਕ ਲੌਬੀ ਦਾ ਹੈਗਾ ਆ। ਦੂਜੇ ਪਾਸੇ ਜਿਹੜੀ ਦੂਜੀ ਲੌਬੀ ਉਹ ਕਹਿੰਦੀ ਨਹੀਂ, ਵੀ ਚੀਨ ਤਗੜਾ ਇੰਨਾ ਹੋਊਗਾ ਕਿ ਭਾਰਤ ਜਿਹੜਾ ਮੁੜ ਕੇ ਉਹਨਾਂ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਜਾਊਗਾ। ਉਹ ਆਪਾਂ ਨੂੰ ਨਚਾਇਆ ਕਰਨਗੇ, ਆਪਣੀ ਜਿਹੜੀ ਸਵੈ ਹੋਂਦ ਹੈਗੀ ਆ ਉਹ ਜਿਹੜੀ ਖਤਮ ਹੋ ਜਾਊਗੀ। ਆਪਾਂ ਪੂਰੀ ਤਰ੍ਹਾਂ ਉਵੇਂ ਜਿਵੇਂ ਮੈਕਸੀਕੋ ਤੇ ਕੈਨੇਡਾ, ਅਮਰੀਕਾ ਤੇ ਨਿਰਭਰ ਆ, ਇਹਨਾਂ ਤੋਂ ਬਿਨਾਂ ਚੱਲੇ ਨਹੀਂ ਸਕਦੇ, ਆਪਣੀ ਜੀ ਹਾਲਤ ਉਹ ਹੋ ਜਾਊਗੀ। ਸੋ ਇਹ ਦੋ ਜਿਹੜੀਆਂ ਸੋਚਾਂ ਦੀ ਆਪਸ ਵਿੱਚ ਜੰਗ ਜਿਹੜੀ ਆ ਭਾਰਤ ਦੇ ਅੰਦਰ ਵੀ ਇਹ ਚੱਲ ਰਹੀ ਹੈ। ਪਰ ਕੁੱਲ ਮਿਲਾ ਕੇ ਜਿਹੜਾ ਆ ਉਹ ਇਹੀ ਹੈ ਕਿ ਵਪਾਰਕ ਜਿਹੜੀ ਆ ਜੰਗ ਆ, ਚੀਨ ਅੱਗੇ ਬਹੁਤ ਵੱਧਦਾ ਜਾ ਰਿਹਾ। ਉਹਨੂੰ ਰੋਕਣ ਦੇ ਵਾਸਤੇ ਜਿਹੜਾ ਆ ਵੈਸਟ ਹੈਗੇ, ਉਹਦੇ ਇੰਟਰਸਟ ਹੈਗੇ, ਉਹਨਾਂ ਨੂੰ ਇਹ ਜਿਹੜਾ ਦਿਸ ਰਿਹਾ ਆ। ਤੇ ਇਸੇ ਕਰਕੇ ਜਿਹੜਾ ਆ ਕਦੀ ਭਾਰਤ ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਦੇਣੀ, ਜਾਂ ਟਰੰਪ ਵੱਲੋਂ ਉਹਨੂੰ ਇਹ ਕਿਹਾ ਜਾਣਾ ਕਿ ਅਗਲੀ ਵਾਰੀ ਜਿਹੜੀ G5 ਸੱਦਾ ਦਿੱਤਾ ਜਾਣਾ। ਸੋ ਮਤਲਬ ਕੀ ਹੈ ਕਿ ਉਹਨੂੰ ਐਲਾਈ ਬਣਾਉਣਾ ਚਾਹੁੰਦੇ ਆ। ਵੈਸਟ ਦੇ ਇੰਟਰਸਟ ਜਿਹੜੇ ਆ ਉਹ ਬਿਲਕੁਲ ਸਾਫ਼ ਦਿਖਾਈ ਦੇ ਰਹੇ ਇਸ ਗੱਲ ਦੇ ਵਿੱਚ। ਤੇ ਜੇ ਕਿਹੜੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਮਿਸ ਇਨਫੋਰਮੇਸ਼ਨ ਦੀ ਲੜਾਈ ਹੈਗੀ ਹੈ। ਇਸੇ ਕਰਕੇ ਜਿਹੜੀ ਅਸਲੀ ਗੱਲ ਸਾਹਮਣੇ ਨਹੀਂ ਆ ਰਹੀ। ਤੁਸੀਂ ਦੇਖੋ ਵੀ ਚੀਨ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੁਸੀਂ ਤੁਹਾਡੇ ਵੀ ਜਿਹੜੇ ਆ ਸੈਨਿਕ ਕੁਛ ਮਰੇ ਹੋਣਗੇ ਉਸ ਲੜਾਈ ਦੇ ਵਿੱਚ, ਤੁਸੀਂ ਉਹਦਾ ਵੇਰਵਾ ਕਿਉਂ ਨਹੀਂ ਦੇਣਾ ਚਾਹੁੰਦੇ, ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਜਾਣਕਾਰੀ ਦੇ ਕੇ ਭੜਕਾਉਣਾ ਨਹੀਂ ਚਾਹੁੰਦੇ। ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਰਾਸ਼ਟਰਵਾਦੀ ਲੋਕ ਨੇ, ਨੈਸ਼ਨਲਿਸਟ ਨੇ, ਉਹ ਸਮਝਣ ਕਿ ਸਾਡਾ ਇੰਨੇ ਬੰਦਿਆਂ ਦਾ ਨੁਕਸਾਨ ਹੋ ਗਿਆ, ਹੁਣ ਅਸੀਂ ਭਾਰਤ ਦੇ ਨਾਲ ਜਿਹੜਾ ਵਪਾਰ ਨਹੀਂ ਕਰਨਾ ਚਾਹੁੰਦੇ, ਤੇ ਮਨਾਂ 'ਚ ਫਰਕ ਪਵੇ। ਅਸੀਂ ਨਹੀਂ ਚਾਹੁੰਦੇ, ਅਸੀਂ ਤਾਂ ਵਪਾਰ ਜਿਹੜਾ ਕਰਨਾ ਚਾਹੁੰਦੇ ਆ। ਬਿਲਕੁਲ, ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ, ਜਿਵੇਂ ਤੁਸੀਂ ਇਹ ਸਾਰੇ ਪਾਰਟ ਨੂੰ ਡਿਸਕ੍ਰਾਈਬ ਕਰ ਰਹੇ ਹੋ, ਇੱਥੇ ਮੋਦੀ ਸਰਕਾਰ ਦੀ ਫੋਰਨ ਪਾਲਿਸੀ ਦੇ ਉੱਤੇ ਸਵਾਲ ਕਰਨਾ ਵੀ ਬਣਦਾ ਹੈ, ਖਾਸ ਤੌਰ ਤੇ ਗੁਆਂਢੀ ਮੁਲਕਾਂ ਦੇ ਨਾਲ। ਜਿਹੜਾ ਨੇਪਾਲ ਇਸ ਵਕਤ ਭਾਰਤ ਨੂੰ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਹੈ ਵੀ ਭਾਰਤ ਨੂੰ ਅੱਖਾਂ ਦਿਖਾਉਣ ਲੱਗ ਪਿਆ ਨੇਪਾਲ। ਆਪਣੇ ਮੁਲਕ ਦਾ ਜਿਹੜਾ ਉਹਨਾਂ ਨੇ ਨਵਾਂ ਮੈਪ ਡਿਜ਼ਾਈਨ ਕੀਤਾ ਹੈ, ਉਹਨੂੰ ਇੰਪਲੀਮੈਂਟ ਕੀਤਾ ਹੈ, ਉਹਦੇ ਵਿੱਚ ਭਾਰਤ ਦੀਆਂ ਟੈਰੀਟਰੀਜ਼ ਨੂੰ ਇਨਕਲੂਡ ਕੀਤਾ ਹੈ, ਬਾਕੀ ਮੁਲਕਾਂ ਦਾ ਤੁਸੀਂ ਜ਼ਿਕਰ ਕੀਤਾ। ਸੋ ਕਿਵੇਂ ਦੇਖਦੇ ਹੋ ਵੀ ਜਿਹੜੀ ਸਾਊਥ ਏਸ਼ੀਅਨ ਪੋਲਿਟਿਕਸ ਇਸ ਵਕਤ ਜਿਸ ਡਾਇਰੈਕਸ਼ਨ ਦੇ ਵੱਲ ਵੱਧ ਰਹੀ ਹੈ, ਉਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੀਓ ਪੋਲਿਟਿਕਸ ਹੈ ਉਹ ਕਿਵੇਂ ਦੀ ਹੋਵੇਗੀ? ਅਸਲ ਦੇ ਵਿੱਚ ਤਾਂ ਇਹੀ ਲੱਗਦਾ ਕਿ ਜਿਹੜੇ ਮੈਨੂੰ ਆਪਣਾ ਅੰਦਾਜ਼ਾ ਲੱਗਦਾ ਕਿ ਭਾਰਤ ਦੀ ਫੋਰਨ ਪਾਲਿਸੀ ਆ ਲਗਾਤਾਰ ਫੇਲ ਹੋ ਰਹੀ ਹੈ। ਜੇ ਕਿਸੇ ਮੁਲਕ ਦੇ ਆਪਣੇ ਗੁਆਂਢੀਆਂ ਦੇ ਨਾਲ ਹੀ ਤਾਲੁਕਾਤ ਚੰਗੇ ਨਹੀਂ ਹੈਗੇ ਤਾਂ ਉਹ ਹੋਰ ਦੁਨੀਆ ਦੇ ਨਾਲ ਬੜਾ ਦੇਰ ਚੱਲ ਨਹੀਂ ਸਕਦਾ। ਹਾਲਾਂਕਿ ਉੱਥੇ ਉਹ ਏਡੀ ਵੱਡੀ ਪਾਪੂਲੇਸ਼ਨ, ਜੇ ਮੈਂ ਦੱਸ ਕੇ ਹਟਿਆ ਕਿ 8 ਬਿਲੀਅਨ ਕੁੱਲ ਦੁਨੀਆ ਦੇ ਮਨੁੱਖਾਂ ਚੋਂ 3 ਬਿਲੀਅਨ ਉੱਥੇ ਰਹਿ ਰਹੇ ਆ, ਤੇ ਉੱਥੇ ਹੀ ਲੋਕਾਂ ਨੂੰ ਬਹੁਤ ਜਿਹੜਾ ਆ ਖੁਸ਼ ਰੱਖ ਸਕਦੇ ਸੀਗੇ। ਪਰ ਕੋਈ ਨਾ ਕੋਈ ਹਾਲਾਤ ਇਹੋ ਜਿਹੇ ਬਣੇ ਆ ਕਿ ਧਾਰਾ 370 ਦਾ ਤੋੜਨਾ, ਉਹਨੂੰ ਵੀ ਚੀਨ ਇਹੀ ਦੇਖ ਰਿਹਾ ਕਿ ਇਹ ਕਿਸੇ ਨਾ ਕਿਸੇ ਤਰੀਕੇ ਲਦਾਖ ਦੀ ਜਿਹੜੀ ਜਿਓਗ੍ਰਾਫੀਕਲ ਹਾਲਾਤ ਨੇ ਉਹਨਾਂ ਨੂੰ ਚੇਂਜ ਕਰਕੇ ਅਮਰੀਕੀ ਹਿੱਤਾਂ ਦੀ ਜਿਹੜੀ ਪੂਰਤੀ ਕੀਤੀ ਜਾ ਰਹੀ ਹੈ, ਤਾਂ ਕਿ ਉੱਥੇ ਕਿਸੇ ਨਾ ਕਿਸੇ ਤਰੀਕੇ ਭਾਰਤੀ ਫੌਜ ਦਾ ਕੋਈ ਅੱਡਾ ਬਣ ਜਾਵੇ ਵੱਡਾ, ਜਾਂ ਇਹ ਵੀ ਹੋ ਸਕਦਾ ਕਿ ਅਮਰੀਕਨ ਫੌਜੀ ਅੱਡਾ ਵੀ ਉੱਥੇ ਬਣਾਇਆ ਜਾਵੇ ਤਾਂ ਕਿ ਅਮਰੀਕਾ ਇੱਕ ਵਾਰੀ ਜਿਹੜਾ ਆ ਕੇ ਚੀਨ ਦੇ ਕੋਲ ਤੇ ਬਹਿ ਜਾਵੇ ਤੇ ਉਹ ਜਿਹੜਾ ਆ ਹਾਈਵੇ ਜਿਹੜਾ ਆ ਉਹਨੂੰ ਸਿੱਧੇ ਤਰੀਕੇ ਫੌਜੀ ਦਬਾ ਦੇ ਨਾਲ, ਜਾਂ ਸਿੱਧੇ ਤਰੀਕੇ ਜਿਹੜੇ ਬਲੋਚਿਸਤਾਨ ਦੇ ਬਾਗੀ ਆ ਉਹਨਾਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਅਸਲਾ ਜਿਹੜਾ ਪ੍ਰੋਵਾਈਡ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੰਨੇ ਤਿਆਰ ਕੀਤਾ ਜਾਵੇ ਕਿ ਉਹ ਹਾਈਵੇ ਦੇ ਉੱਤੇ ਜਿਹੜਾ ਉਹ ਚੱਲਣ ਨਾ ਦੇਣ, ਤਾਂ ਕੋਈ ਨਾ ਕੋਈ ਜਿਹੜਾ ਉੱਥੇ ਬੰਬ ਧਮਾਕਾ ਜਾਂ ਕੋਈ ਸੁਸਾਈਡ ਅਟੈਕ ਜਾਂ ਕੁਛ ਇਹੋ ਜਿਹਾ ਜਿਹੜਾ ਕਰਦੇ ਰਹਿਣ ਤਾਂ ਕਿ ਉਹ ਕਿਤੇ ਕਾਮਯਾਬ ਨਾ ਹੋ ਜਾਵੇ। ਹੁਣ ਇਹ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਹੁਣ ਭਾਰਤ ਵਿੱਚ ਦੋ ਸੋਚਾਂ ਚੱਲ ਰਹੀਆਂ ਇਸ ਵੇਲੇ। ਇੱਕ ਜਿਹੜੀ ਸੋਚ ਆ ਡੋਵਲ ਵਾਲੀ ਸੋਚ ਆ, ਇੱਕ ਜਿਹੜੀ ਸੋਚ ਆ ਵਿਦੇਸ਼ ਮੰਤਰੀ ਰਵੀ ਸ਼ੰਕਰ ਉਹਨਾਂ ਵਾਲੀ ਹੈ। ਉਹ ਦੋਵੇਂ ਸੋਚਾਂ ਅੱਡ ਅੱਡ ਹੈਗੀਆਂ, ਇੱਕ ਟਕਰਾਅ ਵਾਲੀ ਹੈ, ਇੱਕ ਵਪਾਰ ਵਾਲੀ ਹੈ। ਅਖੀਰ ਦੇ ਵਿੱਚ ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿਹੜੀ ਵਪਾਰ ਵਾਲੀ ਸੋਚ ਹੈ ਸ਼ਾਇਦ ਉਹ ਭਾਰੂ ਰਹੂਗੀ,
ਕਿਉਂਕਿ ਜਿਸ ਹਿਸਾਬ ਦੇ ਨਾਲ ਭਾਰਤ ਨੂੰ ਜਿਹੜਾ ਚਲਾ ਰਿਹਾ ਐਲੀਟ ਹੈਗਾ, ਅੰਬਾਨੀ ਆ, ਅਡਾਨੀ ਆ, ਉਹ ਕਦੀ ਵੀ ਨਹੀਂ ਚਾਹੁੰਦੇ ਕਿ ਜਿਹੜਾ ਉਹਨਾਂ ਦਾ ਵਪਾਰ ਜਿਹੜਾ ਕਿਸੇ ਤਰੀਕੇ ਪ੍ਰਭਾਵਿਤ ਹੋਵੇ। ਹੁਣ ਤੁਸੀਂ ਸੋਚੋ ਕਿ ਇੱਕ ਪਾਸੇ ਚੀਨ ਦੇ ਨਾਲ ਫੋਰਨ ਪਾਲਿਸੀ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਚੀਨੀ ਸਮਾਨ ਜਿਹੜਾ ਆ ਉਹ ਬੰਦ ਕੀਤਾ ਜਾਵੇ, ਪਰ ਦੂਜੇ ਪਾਸੇ ਜਿਹੜੇ ਭਾਰਤ ਦੇ ਵੱਡੇ ਵੱਡੇ ਰੀਸ ਹੈਗੇ ਆ ਉਹ ਐਗਰੀਮੈਂਟ ਕਰੀ ਬੈਠੇ ਚੀਨ ਦੇ ਨਾਲ ਵੱਡੇ ਵੱਡੇ ਸਮਾਨ ਦੇ। ਜਿਹੜਾ ਮੁਲਕ ਹੋਲੀ ਦੀਆਂ ਪਿਚਕਾਰੀਆਂ, ਦੀਵਾਲੀ ਦੇ ਦੀਵੇ, ਸਾਈਕਲ, ਇੱਥੋਂ ਤੱਕ ਕਿ ਫੌਜੀ ਵਰਦੀਆਂ ਜਿਹੜੀਆਂ ਹੈਗੀਆਂ ਆ ਜਾਂ ਫੌਜ ਦੇ ਲਈ ਬੁਲਟ ਪ੍ਰੂਫ ਜੈਕਟਾਂ ਜਿਹੜੀਆਂ ਦਾ ਸਮਾਨ ਬਣਾਉਣ ਲਈ ਚੀਨ ਤੋਂ ਲੈਂਦਾ ਹੋਵੇ, ਉਹ ਕਿੰਨਾ ਕੁ ਆਤਮ ਨਿਰਭਰ ਜਿਹੜਾ ਹੋ ਸਕਦਾ ਆ। ਹੁਣ ਜਿਹੜੇ ਭਾਰਤੀ ਵਪਾਰੀ ਉਹ ਕਹਿ ਰਹੇ ਕਿ ਸਮਾਨ ਅਸੀਂ ਕਿਉਂ ਖਰੀਦਦੇ ਆ, ਇਸ ਕਰਕੇ ਖਰੀਦਦੇ ਆ ਕਿ ਇਹ ਸਮਾਨ ਜਿਹੜਾ ਆ ਹੋਰਨਾਂ ਮੁਲਕਾਂ ਦੇ ਮੁਕਾਬਲੇ 60 ਤੋਂ 70% ਸਸਤਾ ਹੈ। ਜਿਹੜਾ ਸਮਾਨ ਚੀਨ ਤੋਂ ਲਿਆ ਜਾਂਦਾ ਉਹ ਲਿਆ ਜਾਊਗਾ ਉਹ ਤਕਰੀਬਨ ਤਿੱਗਣੇ ਘੱਟ ਮੁੱਲ ਤੇ ਮਿਲੂਗਾ ਜੀ, ਤੇ ਉਹੀ ਸਮਾਨ ਜੇ ਅਮਰੀਕਾ ਜਾ ਕੇ ਹੋਰ ਲੈਂਦੇ ਆ ਤਾਂ ਮਹਿੰਗਾ ਮਿਲਦਾ। ਉਹਦੇ ਨਾਲ ਕੀ ਹੋਣਾ ਕਿ ਮੁੜ ਕੇ ਫਿਰ ਅਮਰੀਕਾ ਇੰਡੀਆ ਦੇ ਵਿੱਚ ਮਹਿੰਗਾਈ ਹੋਣੀ ਹੈ, ਜੋ ਵਪਾਰੀ ਜਿਹੜਾ ਮਹਿੰਗਾਈ ਜਿਹੜਾ ਉਹਨੂੰ ਵੀ ਨਹੀਂ ਅਫੋਰਡ ਕਰਦਾ। ਇੱਥੇ ਕਿਤੇ ਨਾ ਕਿਤੇ ਜਿਹੜਾ ਆ ਦੋਸ਼ ਭਾਰਤੀ ਵਪਾਰੀ ਦਾ ਵੀ ਬਣਦਾ, ਕਿਉਂਕਿ ਜਦੋਂ ਅੱਜ ਤੋਂ ਜੇ 20-25 ਸਾਲ ਪਹਿਲਾਂ ਆਪਾਂ ਦੇਖੀਏ ਤਾਂ ਭਾਰਤ ਜਿਹੜਾ ਬਹੁਤ ਜ਼ਿਆਦਾ ਆਤਮ ਨਿਰਭਰ ਸੀਗਾ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਖੁਦ ਬਣਦੀਆਂ ਸੀਗੀਆਂ, ਆਪਣੀਆਂ ਬਣਦੀਆਂ ਸੀਗੀਆਂ, ਜਿਹੜੀ ਕਿ ਮੈਂ ਜ਼ਿਕਰ ਕਰਕੇ ਹਟਾਂ ਕਿ ਛੋਟਾ ਤੋਂ ਛੋਟਾ ਸਮਾਨ ਨਹਾਉਣ ਲਈ ਬਾਲਟੀ, ਮੱਗ ਜਾਂ ਘਰਾਂ ਦੇ ਵਿੱਚ ਨਿੱਕਾ ਨਿੱਕਾ ਪਲਾਸਟਿਕ ਦਾ ਸਮਾਨ ਜੋ ਵਰਤਿਆ ਜਾਂਦਾ, ਉਹ ਬਹੁਤੀਆਂ ਚੀਜ਼ਾਂ ਜਿਹੜੀਆਂ ਭਾਰਤ ਵਿੱਚ ਬਣਦੀਆਂ ਸੀਗੀਆਂ। ਪਰ ਭਾਰਤੀ ਵਪਾਰੀ ਨੇ ਪੈਸੇ ਦੇ ਲਾਲਚ ਦੇ ਵਿੱਚ ਉਹ ਸਾਰਾ ਕੁਝ ਚੀਨ ਦੇ ਉੱਤੇ ਆਤਮ ਨਿਰਭਰ ਕਰ ਦਿੱਤਾ, ਉਹਨਾਂ ਦੇ ਉੱਤੇ ਕਿ ਚੀਨ ਤੋਂ ਲਿਆਉਣਾ ਸਸਤਾ ਪੈਂਦਾ। ਸੋ ਇੱਕ ਤਰ੍ਹਾਂ ਦੇ ਨਾਲ ਉਦੋਂ ਉਹਨਾਂ ਨੇ ਸਵਦੇਸ਼ੀ ਨੂੰ ਸੱਟ ਮਾਰੀ ਆ, ਉਸ ਨੂੰ ਦੁਬਾਰਾ ਸਵਦੇਸ਼ੀ ਦੇ ਵਿੱਚ ਲੈ ਕੇ ਆਉਣਾ, ਚੀਨ ਨੂੰ ਸੱਟ ਮਾਰਨੀ ਉਹ ਬਹੁਤ ਔਖਾ ਹੈ ਜੀ, ਕਿਉਂਕਿ ਵਪਾਰੀ ਜਿਹੜਾ ਹੈ ਉਹ ਨਹੀਂ ਚਾਹੁੰਦਾ ਕਿ ਮੇਰਾ ਵਪਾਰ ਪ੍ਰਭਾਵਿਤ ਹੋਵੇ, ਨਾ ਛੋਟਾ ਵਪਾਰੀ ਤੇ ਨਾ ਹੀ ਵੱਡੇ ਵੱਡੇ ਜਿਹੜੇ ਰਿਲਾਇੰਸ ਵਰਗੇ ਜਾਂ ਅਡਾਨੀ ਵਰਗੇ ਗਰੁੱਪ ਹੈਗੇ ਉਹ ਇਹ ਗੱਲ ਚਾਹੁੰਦੇ ਆ। ਹੁਣ ਉਹਦੇ ਵਿੱਚ ਓਲਾ ਕੀ ਹੈ ਕਿ ਇੱਕ ਪਾਸੇ ਤਾਂ ਪਟੇਲ ਤੱਕ ਦੀ ਮੂਰਤੀ ਜਿਹੜੀ ਆ ਉਹ ਚੀਨ ਤੋਂ ਬਣਵਾਈ ਜਾਂਦੀ ਹੈ, 1126 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੁਣ ਚੀਨ ਦੇ ਨਾਲ ਸਾਈਨ ਕੀਤਾ ਗਿਆ ਹੈ ਤਿੱਬਤ ਦੇ ਵਿੱਚ। ਇੱਕ ਅਜਿਹੇ ਹੋਰ ਅਨੇਕਾਂ ਹੀ ਬਹੁਤ ਕਰੋੜੀ ਪ੍ਰੋਜੈਕਟ ਹੈਗੇ ਆ। ਇਹ ਹੇਠਲੇ ਪੱਧਰ ਦੇ ਉੱਤੇ ਲੋਕਾਂ ਨੂੰ ਭੜਕਾਉਣ ਲਈ ਕਿਹਾ ਜਾ ਰਿਹਾ ਕਿ ਚੀਨ ਦਾ ਜਿਹੜਾ ਬਾਈਕਾਟ ਕੀਤਾ ਜਾਵੇ, ਜੋ ਕਿ ਉਹ ਸੰਭਵ ਨਹੀਂ ਹੈਗਾ। ਹੁਣ ਜੇ ਮੰਨ ਵੀ ਲਈਏ ਕਿ ਚੀਨ ਦੇ ਨਾਲ ਬਾਈਕਾਟ ਕੀਤਾ ਜਾਊਗਾ ਤੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਜਿਹੜੇ ਵੱਡੇ ਵਪਾਰੀ ਆ ਉਹ ਚੀਨ ਦਾ ਮਾਲ ਵਾਇਆ ਵੀਅਤਨਾਮ, ਮਲੇਸ਼ੀਆ ਜਾਂ ਇੰਡੋਨੇਸ਼ੀਆ ਨਹੀਂ ਖਰੀਦਣਗੇ ਜੀ। ਜੇ ਮੈਂ ਚੀਨ ਦੇ ਥਾਂ ਹੋਊਗਾ ਤਾਂ ਮੈਂ ਕਹਿ ਦੂੰਗਾ ਠੀਕ ਹੈ, ਮੇਰਾ ਸਮਾਨ ਜਿਹੜਾ ਮੈਂ ਤੁਹਾਨੂੰ ਵੀਅਤਨਾਮ ਪਹੁੰਚਦਾ ਕਰ ਦਿੰਦਾ, ਉਹਦੇ ਉੱਤੇ ਕਿਤੇ ਵੀ ਮੇਡ ਇਨ ਚਾਈਨਾ ਨਹੀਂ ਲਿਖਿਆ ਹੋਊਗਾ, ਤੁਸੀਂ ਮੇਡ ਇਨ ਇੰਡੀਆ ਦਾ ਲੇਬਲ ਲਾ ਕੇ ਉੱਥੋਂ ਵੀਅਤਨਾਮ ਦਾ, ਇੰਡੋਨੇਸ਼ੀਆ ਤੋਂ ਚੱਕ ਲਿਓ। ਠੀਕ ਹੈ, ਤੇ ਉਸ ਗੱਲ ਦੇ ਵਿੱਚ ਜਿਹੜੀ ਆ ਫਿਰ ਉਹ ਵਪਾਰੀ ਜਿਹੜੇ ਵਪਾਰ ਕਰਦੇ ਰਹਿਣਗੇ। ਇਹੀ ਕੁਝ ਚੀਨ ਹੁਣ ਕਰ ਰਿਹਾ ਹੋਵੇ। ਚੀਨ ਨੇ ਤਾਂ ਆਪਣੀਆਂ ਬਹੁਤ ਸਾਰੀਆਂ ਫੈਕਟਰੀ ਜਿਹੜੀਆਂ ਅਫਰੀਕਾ ਦੇ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਜੀ, ਤਾਂ ਕਿ ਉਹਦਾ ਪ੍ਰਦੂਸ਼ਣ ਜਿਹੜਾ ਉਹਨੇ ਪਿਛਲੇ 20-25 ਸਾਲਾਂ ਦੇ ਵਿੱਚ ਚੀਨ ਨੂੰ ਪ੍ਰਦੂਸ਼ਣ ਵਾਲੇ ਇਲਾਕੇ ਬਣਾ ਦਿੱਤਾ, ਉਦੋਂ ਵੀ ਗਰੀਬ ਮੁਲਕਾਂ ਦੇ ਵਿੱਚ ਉਹ ਲੈ ਕੇ ਜਾ ਰਿਹਾ ਤਾਂ ਕਿ ਉੱਥੋਂ ਵੀ ਸਸਤੀ ਲੇਬਰ ਦੇ ਵਿੱਚ ਕੰਮ ਹੋ ਸਕੇ ਤੇ ਉੱਥੋਂ ਹੀ ਜਿਹੜਾ ਕੰਮ ਜਿਹੜਾ ਆ ਉਹ ਅਗਾਂਹ ਜਿਹੜਾ ਆ ਉਹ ਚੱਲ ਸਕੇ, ਤਾਂ ਕਿ ਉਹਦਾ ਜਿਹੜਾ ਵਾਤਾਵਰਨ ਉਹ ਵੀ ਠੀਕ ਰਹੇ। ਜਿਹੜਾ ਇਹ ਇੱਕ ਧੱਬਾ ਕਿ ਅਸੀਂ ਮੇਡ ਇਨ ਚਾਈਨਾ ਸਮਾਨ ਨਹੀਂ ਖਰੀਦਣਾ ਉਹ ਵੀ ਬਚ ਜਾਵੇ ਤਾਂ ਮੇਡ ਇਨ ਅਫਰੀਕਾ ਹੋਊਗਾ। ਉਹਦੇ ਪਿੱਛੇ ਪੈਸਾ ਜਿਹੜਾ ਆ ਉਹ ਚੀਨ ਦੇ ਵਪਾਰੀਆਂ ਦਾ, ਚੀਨ ਦੀ ਕਮਿਊਨਿਸਟ ਪਾਰਟੀ ਦਾ, ਚੀਨ ਦੇ ਲੀਡਰਾਂ ਦਾ ਜਿਹੜਾ ਆ ਉਹ ਹੋਊਗਾ। ਇਹੋ ਜਿਹੀਆਂ ਬਹੁਤ ਸਾਰੀਆਂ ਖੇਡਾਂ ਨੇ ਜਿਹਨਾਂ 'ਚ ਲੋਕਾਂ ਨੂੰ ਉੱਲੂ ਬਣਾਇਆ ਜਾਣਾ ਭਾਰਤ ਦੀ ਫੋਰਨ ਪਾਲਿਸੀ ਦੇ ਜ਼ਰੀਏ। ਬਿਲਕੁਲ, ਇਹਦੇ ਵਿੱਚ ਵੱਡਾ ਰੋਲ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਚੀਨ ਦੀ ਜਿਹੜੀ ਇਹ ਪਾਲਿਸੀ ਆ ਬਾਕੀ ਸਾਰਿਆਂ ਦੇ ਉੱਤੇ ਕੰਟਰੋਲ ਕਰਨ ਦੀ, ਆਪਣਾ ਦਬਦਬਾ ਬਣਾਉਣ ਦੀ, ਉਸੇ ਦੇ ਥੱਲੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਫੰਡ ਕੀਤੇ ਜਾਂਦੇ ਨੇ, ਪ੍ਰੋਜੈਕਟ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ, ਜਿਹਦੇ ਥੱਲੇ ਸਮਾਨ ਇੰਨਾ ਸਸਤਾ ਹੋ ਕੇ ਜਿਹੜਾ ਆ ਉਹ ਐਕਸਪੋਰਟ ਕੀਤਾ ਜਾਂਦਾ ਹੈ। ਪਰ ਇੱਥੇ ਨਾਲ ਮੈਂ ਇਹ ਵੀ ਇੱਕ ਇਸ ਨੁਕਤਾ ਨਿਗਾਹ ਤੋਂ ਵੀ ਸਵਾਲ ਪੁੱਛਣਾ ਚਾਹੂੰਗਾ ਵੀ ਭਾਰਤ ਸਰਕਾਰ ਦੀ ਜਿਹੜੀ ਨੀਤੀ ਹੈ, ਜੇ ਉਹਨੂੰ ਦੋ ਪੱਖਾਂ ਤੋਂ ਦੇਖਣਾ ਹੋਵੇ, ਹੁਣ ਚੀਨ ਤੇ ਪਾਕਿਸਤਾਨ ਦੋ ਮੁਲਕ ਨੇ, ਗਵਾਂਢੀ ਮੁਲਕ ਨੇ, ਦੋਵਾਂ ਦੀ ਆਪਸ ਦੇ ਵਿੱਚ ਵੀ ਸਾਂਝ ਹੈਗੀ ਹੈ, ਪਰ ਭਾਰਤ ਦਾ ਰਵੱਈਆ ਹੁਣ ਜਦੋਂ ਪੁਲਵਾਮਾ ਹਮਲਾ ਹੁੰਦਾ ਉਦੋਂ ਪਾਕਿਸਤਾਨ ਦੇ ਪ੍ਰਤੀ ਕਿਵੇਂ ਦਾ ਸੀ, ਤੇ ਪਰ ਹੁਣ ਚੀਨ ਦੇ ਮੁਕਾਬਲੇ ਕੰਪਲੀਟਲੀ ਡਿਫਰੈਂਟ ਹੈ। ਜਿੱਥੇ ਇੱਕ ਪਾਸੇ ਭੜਕਾਹਟ ਪੈਦਾ ਕੀਤੀ ਜਾ ਰਹੀ ਸੀ, ਉੱਥੇ ਹੁਣ ਦੂਜੇ ਪਾਸੇ ਚੀਨ ਵੱਲ ਜਦੋਂ ਮੂੰਹ ਹੁੰਦਾ ਤੇ ਅਮਨ ਦੀ ਜਾਂ ਸ਼ਾਂਤੀ ਦੀ ਗੱਲ ਕੀਤੀ ਜਾਂਦੀ ਹੈ। ਨਾਲ ਹੀ ਨਾਲ ਜਿਹੜੀ ਪਾਰਦਰਸ਼ਤਾ ਜਾਂ ਟ੍ਰਾਂਸਪੇਰੈਂਸੀ ਦੀ ਗੱਲ ਹੁੰਦੀ ਹੈ, ਉਹ ਵੀ ਹੈ ਵੀ ਇਨਫੋਰਮੇਸ਼ਨ ਉਦੋਂ ਪੁਲਵਾਮਾ ਵੇਲੇ ਤੇ ਇਸ ਹਿਸਾਬ ਨਾਲ ਦਿੱਤੀ ਜਾ ਰਹੀ ਸੀ, ਪ੍ਰੈਸ ਕਾਨਫਰੰਸਿਸ ਤੋਂ ਲੈ ਕੇ ਲਾਈਵ ਟੈਲੀਕਾਸਟ ਕੀਤੇ ਜਾ ਰਹੇ ਸੀ, ਕੱਲੀ ਗੱਲ ਦੇ ਕੀ ਹੋ ਰਿਹਾ, ਕਦੋਂ ਹੋ ਰਿਹਾ, ਕਿਵੇਂ ਹੋ ਰਿਹਾ। ਤੇ ਹੁਣ ਇੱਥੇ ਜੋ ਚੀਨ ਦੇ ਨਾਲ ਵਾਪਰ ਰਿਹਾ, ਜਿਹੜਾ ਇਹ ਘਟਨਾਕ੍ਰਮ ਚੱਲ ਰਿਹਾ ਹੈ, ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਨਹੀਂ ਦਿੱਤੀ ਜਾ ਰਹੀ ਅਧਿਕਾਰਤ ਤੌਰ ਤੇ।
ਇਹਦੇ ਵਿੱਚ ਅਮਰਵੀਰ ਸਿੰਘ ਜੀ ਇੱਕ ਸਮਝਣ ਵਾਲੀ ਗੱਲ ਇਹ ਹੈ ਕਿ ਇੱਕ ਵਿਕਟਮ ਹੋਣ ਦਾ ਜਿਹੜਾ ਪੱਤਾ ਉਹ ਖਿੱਚਿਆ ਜਾਣਾ। ਪਾਕਿਸਤਾਨ ਦੇ ਉੱਤੇ ਜੇ ਹਮਲਾਵਰ ਹੋ ਕੇ ਜਾਂਦੇ ਸੀਗੇ ਜਾਂ ਕੁਛ ਦਿਖਾਇਆ ਜਾਂਦਾ ਸੀਗਾ ਤਾਂ ਉਸ ਗੱਲ ਦੇ ਨਾਲ ਵੋਟਾਂ ਮਿਲਦੀਆਂ ਸੀਗੀਆਂ ਤੇ ਪਰ ਜਿਹੜਾ ਬਾਹਰੀ ਭਾਈਚਾਰਾ ਉਹਦੇ ਤੇ ਕੋਈ ਏਡਾ ਵੱਡਾ ਅਸਰ ਨਹੀਂ ਸੀ ਹੁੰਦਾ। ਔਰ ਪਾਕਿਸਤਾਨ ਪਹਿਲਾਂ ਹੀ ਇੰਨਾ ਬਦਨਾਮ ਆ ਪੂਰੀ ਦੁਨੀਆ ਦੇ ਵਿੱਚ ਕਿ ਜੇ ਉਹਨੂੰ ਕੋਈ ਮੁਲਕ ਕੁੱਟਦਾ ਆ ਤਾਂ ਬਹੁਤੀ ਦੁਨੀਆ ਨੂੰ ਦੁੱਖ ਨਹੀਂ ਹੁੰਦਾ। ਪਰ ਦੂਜੇ ਪਾਸੇ ਜੇ ਚੀਨ ਦੇ ਨਾਲ ਕੋਈ ਐਸਕਲੇਸ਼ਨ ਹੁੰਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਕਿ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਗੱਲ ਜਾਊਗੀ ਕਿ ਤਾਂ ਵਰਲਡ ਵਾਰ ਛਿੜ ਸਕਦੀ ਆ, ਬਹੁਤ ਨੁਕਸਾਨ ਹੋ ਸਕਦਾ, ਵੱਡੀਆਂ ਤਾਕਤਾਂ ਭਿੜਨਗੀਆਂ ਜਿਹੜੀਆਂ ਕਿ ਪਰਮਾਣੂ ਤਾਕਤਾਂ ਆ। ਉਸ ਹਾਲਤ ਵਿੱਚ ਨਾ ਤਾਂ ਚੀਨ ਚਾਹੁੰਦਾ ਕਿ ਉਹਦੇ ਸਿਰ ਅਲਾਮਾ ਇਹ ਆਵੇ ਕਿ ਮੈਂ ਲੜਾਈ ਛੇੜੀ ਹੈ ਤੇ ਨਾ ਹੀ ਜਿਹੜਾ ਭਾਰਤ ਹੈ ਉਹ ਚਾਹੁੰਦਾ ਕਿ ਮੇਰੇ ਸਿਰ ਅਲਾਮਾ ਆਵੇ ਕਿ ਮੈਂ ਲੜਾਈ ਛੇੜੀ ਹੈ। ਉੱਤੇ ਫਿਰ ਵਿਕਟਮ ਕਾਰਡ ਖੇਡਿਆ ਜਾਂਦਾ ਦੋਨਾਂ ਤਰ੍ਹਾਂ ਵੱਲੋਂ। ਕਿਸੇ ਕਰਕੇ ਚੀਨ ਜਿਹੜਾ ਆ ਉਹ ਆਪਣੇ ਫੌਜੀਆਂ ਦਾ ਜਿਹੜਾ ਮਰਨਾ ਉਹ ਲੁਕੋ ਰਿਹਾ, ਉਹਨੂੰ ਕਿਤੇ ਨਾ ਕਿਤੇ ਇਹ ਹੈ ਕਿ ਮੈਂ ਦੁਨੀਆ ਦੇ ਇਹ ਪੇਸ਼ ਕਰਾਂ ਕਿ ਭਾਰਤ ਬਿਨਾਂ ਧੱਕਾ ਕਰ ਰਿਹਾ। ਸੋ ਵਾਰ-ਵਾਰ ਉਹ ਇਹੀ ਕਹਿ ਰਿਹਾ ਕਿ ਭਾਰਤੀ ਜਿਹੜੇ ਫੌਜੀ ਉਹ ਸਾਡੇ ਇਲਾਕੇ ਵਿੱਚ ਆਏ, ਅਸੀਂ ਸੈਲਫ ਡਿਫੈਂਸ ਕੀਤਾ। ਇਸੇ ਕਰਕੇ ਜਿਹੜਾ ਭਾਰਤ ਚੁੱਪ ਆ ਕਿ ਚੀਨ ਨੇ ਸਾਡੇ ਨਾਲ ਧੱਕਾ ਕੀਤਾ ਹੈਗਾ ਤੇ ਵਿਕਟਮ ਕਾਰਡ ਖੇਡਿਆ ਜਾਂਦਾ। ਮੈਂ ਫਿਰ ਉਹੀ ਗੱਲ ਕਹਿੰਦਾ ਜਿਹੜਾ ਸਾਡਾ ਪੰਜਾਬੀਆਂ ਦਾ ਸੁਭਾਅ ਆ ਵੀ ਲਾਈਨਾਂ ਖਿੱਚ ਕੇ ਲੜਨ ਵਾਲਾ, ਉਹ ਇਹਨਾਂ ਦੋਹਾਂ ਦਾ ਸੁਭਾਅ ਹੈ ਨਹੀਂਗਾ। ਸਾਨੂੰ ਆਪਣੇ ਸੁਭਾਅ ਦੇ ਮੁਤਾਬਕ ਨਹੀਂ ਲੜਾਈ ਦੇਖਣੀ ਪੈਣੀ, ਸਾਨੂੰ ਉਹਨਾਂ ਦੇ ਸੁਭਾਅ ਦੇ ਨਾਲ ਲੜਾਈ ਦੇਖਣੀ ਪੈਣੀ ਹੈ ਕਿ ਉਹ ਕਿਵੇਂ ਲੜਦੇ ਆ। ਉਹ ਲੋਕ ਨੇ ਚੀਨ ਤੇ ਇੰਡੀਆ ਵਾਲੇ ਜਿਹੜੀਆਂ ਸੋਚਾਂ ਨੇ ਉਹ ਲੋੜ ਪੈਣ ਦੇ ਉੱਤੇ ਸਿਰ ਵੱਢ ਵੀ ਸਕਦੇ ਆ ਤੇ ਲੋੜ ਪੈਣ ਦੇ ਉੱਤੇ ਆਪਣਾ ਸਿਰ ਦੂਜੇ ਦੇ ਪੈਰਾਂ 'ਚ ਵੀ ਰੱਖ ਸਕਦੇ ਆ। ਉਹਨੂੰ ਪੰਜਾਬੀਆਂ ਦੀ ਲੜਾਈ ਵਜੋਂ ਨਾ ਦੇਖੋ, ਉਸ ਸੋਚ ਨਾਲ ਨਾ ਦੇਖੋ, ਇਹ ਦੇਖੋ ਕਿ ਉਹਦੇ ਵਿੱਚ ਕੂਟਨੀਤੀ ਵੀ ਵਰਤੀ ਜਾਣੀ ਹੈ, ਦੰਭ ਸਾਮ ਦਾਮ ਭੀਮ ਸਭ ਕੁਝ ਜਿਹੜਾ ਆ ਉਹ ਵਰਤਿਆ ਜਾਣਾ। ਦੋਵੇਂ ਹੀ ਤਾਕਤਾਂ ਝੂਠ ਬੋਲਣ ਨੂੰ ਰੱਜ ਕੇ ਤਕੜੀਆਂ ਨੇ ਤੇ ਉਹ ਵਿਕਟਮ ਪੱਤਾ ਜਿਹੜਾ ਹੈ ਉਹ ਵੀ ਦੋਹਾਂ ਨੇ ਖੇਲਣਾ। ਪਰ ਇੱਥੇ ਇਹ ਤੇ ਗੱਲ ਹੈਗੀ ਆ ਨਾ, ਜੇ ਅਸੀਂ ਟੈਰੀਟਰੀ ਦੀ ਗੱਲ ਕਰਨੀ ਹੋਵੇ ਵੀ ਜਿਹੜੀ ਇੱਥੇ ਇਹ ਸਾਰਾ ਘਟਨਾਕ੍ਰਮ ਹੁਣ ਗਲਵਾਨ ਵੈਲੀ ਦੇ ਵਿੱਚ ਹੋ ਰਿਹਾ, ਉੱਥੇ ਪਹਿਲਾਂ ਜੋ ਰਿਪੋਰਟਸ ਹੁਣ ਆ ਰਹੀਆਂ ਨੇ ਮੀਡੀਆ ਦੇ ਵਿੱਚ ਜਾਂ ਜਿਹੜੀਆਂ ਸੈਟੇਲਾਈਟ ਇਮੇਜਸ ਆ ਰਹੀਆਂ ਨੇ ਉਹ ਦੱਸਦੀਆਂ ਨੇ ਵੀ ਉੱਥੇ ਇਸ ਵਕਤ ਕੰਸਟਰਕਸ਼ਨ ਵੀ ਹੋ ਰਹੀ ਹੈ, ਉੱਥੇ ਚੀਨ ਦੀ ਫੌਜ ਵੱਡੀ ਤਾਦਾਦ ਦੇ ਵਿੱਚ ਆ ਕੇ ਬੈਠੀ ਹੈ ਤੇ ਇਹ ਘਟਨਾਕ੍ਰਮ ਪਹਿਲਾਂ ਨਹੀਂ ਸੀ। ਹੁਣ ਇਹ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਆ। ਸੋ ਕਿਤੇ ਨਾ ਕਿਤੇ ਇਹ ਗੱਲ ਸਿੱਧ ਹੋ ਰਹੀ ਹੈ ਜਾਂ ਇਹ ਗੱਲ ਕਹੀ ਜਾ ਸਕਦੀ ਹੈ ਵੀ ਚੀਨ ਇਸ ਵਕਤ ਅੱਗੇ ਵਧ ਰਿਹਾ ਹੈ। ਜਿੱਥੇ ਉਹ ਤਿੱਬਤ ਦੀ ਗੱਲ ਹੋਵੇ ਪਹਿਲਾਂ 62 ਦੇ ਵਿੱਚ ਉਹਨਾਂ ਨੇ ਲਿਆ, 1962 ਦੇ ਵਿੱਚ, ਫਿਰ ਹੁਣ ਲਦਾਖ ਦੇ ਉੱਤੇ ਉਹਨਾਂ ਦੀ ਅੱਖ ਹੈ, ਸਿੱਕਿਮ ਨੂੰ ਉਹ ਪਹਿਲਾਂ ਉਹ ਕਰਦੇ ਆ, ਅਰੁਣਾਚਲ ਪ੍ਰਦੇਸ਼ ਦੇ ਉੱਤੇ। ਸੋ ਇਹ ਸਾਰੇ ਪਾਰਟ ਨੂੰ ਕਿਤੇ ਨਾ ਕਿਤੇ ਚੀਨ ਵੱਲੋਂ ਅੱਗੇ ਵਧਣਾ, ਭਾਰਤ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਨੀਤੀ ਹੈ ਉਸ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਪਾਂ ਨੂੰ 6 ਮਹੀਨੇ ਜਾਂ 8 ਮਹੀਨੇ ਵਾਪਸ ਜਾਣਾ ਪਊਗਾ। ਇਹ ਚੀਨ ਦਾ ਜਵਾਬੀ ਹਮਲਾ ਆ, ਪਰ ਪਹਿਲਾ ਜਿਹੜਾ ਹਮਲਾ ਭਾਰਤ ਨੇ ਧਾਰਾ 370 ਤੋੜ ਕੇ ਕੀਤਾ ਜੀ। ਜਦੋਂ ਧਾਰਾ 370 ਤੋੜੀ ਗਈ ਆ, ਲਦਾਖ ਦੇ ਜਿਹੜੇ ਜਿਓਗ੍ਰਾਫੀਕਲ ਜਿਹੜੀਆਂ ਲਾਈਨਸ ਆ ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਆ, ਉਸ ਤੋਂ ਬਾਅਦ ਦੇ ਵਿੱਚ ਚੀਨ ਨੇ ਉਹ ਲੱਗਿਆ ਕਿ ਇਹ ਜਿਹੜੇ ਆ ਕਿਤੇ ਨਾ ਕਿਤੇ ਸਾਡੇ ਵੱਲ ਵਧਣਗੇ। ਹੁਣ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਮਰੀਕਾ ਦੇ ਇਸ਼ਾਰੇ ਦੇ ਉੱਤੇ ਉੱਥੇ ਇੱਕ ਫੌਜੀ ਅੱਡਾ ਬਣਾਉਣਾ, ਉੱਥੇ ਤਾਕਤ ਜਿਹੜੀ ਤਕੜੀ ਕਰਨੀ, ਉਹ ਕੋਸ਼ਿਸ਼ਾਂ ਸ਼ੁਰੂ ਹੋਈਆਂ ਇਸ ਧਾਰਾ 370 ਤੋੜਨ ਦੀ ਆੜ ਦੇ ਵਿੱਚ। ਇੱਕ ਤਾਂ ਧਾਰਾ 370 ਤੋੜ ਕੇ ਜਿਹੜਾ ਕਸ਼ਮੀਰ ਦਾ ਮਸਲਾ ਸੀਗਾ, ਮੁਸਲਮਾਨਾਂ ਨੂੰ ਨਿਪੀੜਨ ਦਾ ਜਿਹੜੀ ਗੱਲ ਸੀਗੀ, ਉਹ ਇੱਕ ਪਾਸੇ ਅੰਦਰੂਨੀ ਮਸਲਾ ਹੱਲ ਕੀਤਾ ਗਿਆ। ਦੂਜੀ ਗੱਲ ਜਿਹੜਾ ਹੈ ਕਿ ਅੱਗੇ ਵਧਿਆ ਗਿਆ ਕਿ ਹੁਣ ਇਹ ਗੱਲਾਂ ਹੋਣੀਆਂ ਕਿ ਇਹਨਾਂ ਦੇ ਜਿਹੜੇ ਫੌਜੀ ਜਨਰਲ ਉਹ ਕਹਿਣ ਲੱਗ ਪਏ ਕਿ ਅਸੀਂ ਜਿਹੜਾ ਆਜ਼ਾਦ ਕਸ਼ਮੀਰ ਆ ਉਹਨੂੰ ਹੁਕਮ ਕਰੋ, ਅਸੀਂ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹਾਂ, ਅਸੀਂ ਐਕਸਾਈਜ਼ ਜਿਹੜਾ ਉਹ ਵੀ ਵਾਪਸ ਲੈ ਸਕਦੇ ਹਾਂ ਜੇ ਭਾਰਤ ਸਰਕਾਰ ਸਾਨੂੰ ਆਰਡਰ ਕਰੇ। ਸੋ ਜਿਹੜੀਆਂ ਸਾਰੀਆਂ ਗੱਲਾਂ ਆ ਉਹ ਚੀਨ ਦੇਖ ਰਿਹਾ ਸੀ, ਸਮਝ ਰਿਹਾ ਸੀ। ਸੋ ਇਹ ਉਹਦਾ ਰਿਟੈਲੀਏਸ਼ਨ ਹੈ। ਇਸ ਤੋਂ ਪਹਿਲਾਂ ਕਿ ਉਹ ਕੁਛ ਕਰਨ, ਇਹ ਆਜ਼ਾਦ ਕਸ਼ਮੀਰ ਤੇ ਅਟੈਕ ਕਰਨ ਜਾਂ ਇਸ ਤੋਂ ਪਹਿਲਾਂ ਕਿ ਇਹ ਐਕਸਾਈਜ਼ ਚੀਨ ਵੱਲ ਵਧਣ, ਇਸ ਤੋਂ ਪਹਿਲੇ ਗਲਵਾਨ ਵੈਲੀ ਦੇ ਵਿੱਚ ਜਾਂ ਹੋਰ ਜਿਹੜੇ ਇਲਾਕੇ ਆ 3 ਥਾਵਾਂ ਦੇ ਉੱਤੇ, ਇਵਨ ਇਕੱਲੇ ਗਲਵਾਨ ਵੈਲੀ ਵਿੱਚ ਨਹੀਂ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਤੇ ਸਿੱਕਮ ਦੇ ਵਿੱਚ ਵੀ ਜਿਹੜੀ ਫੌਜ ਦੀ ਚੀਨੀ ਦੀ ਪ੍ਰੈਜ਼ੈਂਸ ਦੇਖੀ ਗਈ ਆ। ਗਲਵਾਨ ਵਾਦੀ ਦੇ ਵਿੱਚ ਜਿਹੜਾ ਉਹਨਾਂ ਨੇ ਇਸੇ ਕਰਕੇ ਵਧਾਈ ਹੈ ਤਾਂ ਕਿ ਇਸ ਤੋਂ ਪਹਿਲਾਂ ਕਿ ਇਹ ਕੋਈ ਅਗਲਾ ਕਦਮ ਚੱਕਣ, ਉਸ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਦਾ ਰਾਹ ਜਿਹੜਾ ਬੰਦ ਕਰ ਦਿੱਤਾ ਜਾਵੇ। ਕਿਉਂਕਿ ਗਲਵਾਨ ਵੈਲੀ ਜਿਹੜਾ ਆ ਉਹ ਭੂਗੋਲਿਕ ਤੌਰ ਦੇ ਉੱਤੇ ਅਜਿਹਾ ਇਲਾਕਾ ਆ ਕਿ ਜਿਹਦੇ ਕੋਲੇ ਕੰਟਰੋਲ ਦੇ ਵਿੱਚ ਉਹ ਹੈਗਾ। ਉਸ ਤੋਂ ਬਾਅਦ ਦੇ ਵਿੱਚ ਦੂਜਾ ਜਿਹੜਾ ਬੰਦਾ ਹੈਗਾ, ਦੂਜੀ ਧਿਰ ਜਿਹੜੀ ਆ ਉਹ ਜਿਹੜਾ ਸੀਪੈਕ ਹਾਈਵੇ ਉਹ ਤੋਂ ਬਹੁਤ ਦੂਰ ਹੋ ਜਾਂਦੀ ਜੀ। ਜਿਹੜਾ ਮੇਨ ਮਕਸਦ ਆ ਉਹ ਇਹੀ ਹੈ ਕਿ ਇੱਕ ਧਿਰ ਵੱਲੋਂ ਸੀਪੈਕ ਹਾਈਵੇ ਬੰਦ ਕਰਨ ਤੇ ਦੂਜੇ ਧਿਰ ਵੱਲੋਂ ਸੀਪੈਕ ਹਾਈਵੇ ਜਿਹੜਾ ਹੈ ਉਹ ਨਿਰਵਿਘਨ ਚਲਾਉਣਾ। ਉਹਦੇ ਵਾਸਤੇ ਕਿਹੜੇ ਕਿਹੜੇ ਇਲਾਕੇ ਜਿਹੜੇ ਜਿੱਤਣੇ ਪੈਂਦੇ ਆ, ਕਿਹੜੇ ਕਿਹੜੇ ਇਲਾਕੇ ਆਪਣੇ ਥੱਲੇ ਕਰਨੇ ਪੈਂਦੇ ਆ, ਉਹ ਚੀਨ ਦੀ ਕੋਸ਼ਿਸ਼ ਰਹੂਗੀ। ਦੂਜੇ ਪਾਸੇ ਭਾਰਤ ਦੀ ਜਿਹੜੀ ਕੋਸ਼ਿਸ਼ ਇਹ ਰਹੂਗੀ ਕਿ ਉਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਇੰਸਟੇਬਿਲਿਟੀ ਰਹੇ, ਸਥਿਰਤਾ ਰਹੇ, ਤਾਂ ਕਿ ਜਿਹੜਾ ਵਪਾਰ ਹੈ ਉਹ ਨਿਰਵਿਘਨ ਨਾ ਹੋ ਸਕੇ। ਬਿਲਕੁਲ।
ਤੇ ਇੱਥੇ ਹੁਣ ਪਰ ਜਿਹੜੇ ਹਾਲਾਤ ਬਣੇ ਹੋਏ ਆ ਉਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਵੀ ਚੀਨ ਇਸ ਵਕਤ ਚੜਿਆ ਹੋਇਆ ਭਾਰਤ ਦੇ ਉੱਤੇ ਤੇ ਭਾਰਤ ਜਿਹੜਾ ਹੈ ਉਹ ਬੈਕਫੁੱਟ ਤੇ ਹੈ ਜਾਂ ਡਿਫੈਂਸਿਵ ਮੋਡ ਦੇ ਉੱਤੇ ਹੈ ਤੇ ਕੰਪਲੀਟਲੀ ਅਮਨ ਦੀ ਜਿਹੜੀ ਗੱਲ ਹੈ ਉਹ ਇਸ ਵਕਤ ਅਲਾਪੀ ਜਾ ਰਹੀ ਹੈ, ਰਾਗ ਅਲਾਪਿਆ ਜਾ ਰਿਹਾ ਹੈ ਆਗੂਆਂ ਵੱਲੋਂ, ਜਾਂ ਉਸ ਵੱਲ ਨੂੰ ਮੂੰਹ ਨਹੀਂ ਚੀਨ ਵੱਲ ਨੂੰ ਕੀਤਾ ਜਾ ਰਿਹਾ ਉਸ ਰੁਖ ਦੇ ਨਾਲ। ਸੋ ਕੀ ਸਮਝਦੇ ਹੋ ਵੀ ਇਹ ਜਿਹੜੀ ਗੱਲ ਹੈ ਇਹ ਹੁਣ ਨਿਬੜੂ ਕਿੱਥੇ ਜਾ ਕੇ? ਇਵੈਂਚੁਅਲੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿੱਥੇ ਬਾਕੀ ਮੁਲਕਾਂ ਦੀ ਵੀ ਅਸੀਂ ਗੱਲ ਕੀਤੀ ਹੈ, ਸਾਊਥ ਏਸ਼ੀਅਨ ਪੋਲਿਟਿਕਸ ਦੀ, ਜਾਂ ਜਿਹੜਾ ਅਮਰੀਕਾ ਦਾ ਪ੍ਰਭਾਵ ਹੈ, ਅਮਰੀਕਾ ਦਾ ਰੋਲ ਹੈ ਭਾਰਤ ਦੇ ਵਾਲੇ ਪੱਖ ਤੋਂ, ਉਸ ਦਾ ਵੀ ਅਸੀਂ ਜ਼ਿਕਰ ਕੀਤਾ ਹੈ। ਪਰ ਗੱਲ ਹੁਣ ਜਾ ਕੇ ਇਸ ਡਾਇਰੈਕਸ਼ਨ ਵੱਲ ਰਹੀ ਹੈ ਤੇ ਨਿਬੜੂ ਕਿੱਥੇ ਜਾ ਕੇ ਇਹ? ਦੇਖੋ ਅਮਰਵੀਰ ਸਿੰਘ ਜੀ, ਹਨਾ ਅਸੀਂ ਇੱਕ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਸਾਨੂੰ ਏਦਾਂ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਬਹੁਤ, ਭਾਰਤ ਵਿੱਚ ਸਾਡੇ ਨਾਲ ਧੱਕਾ ਬਹੁਤ ਹੋਇਆ। ਤੇ ਇਸ ਕਰਕੇ ਜੇ ਭਾਰਤ ਦੀ ਹੇਠੀ ਹੁੰਦੀ ਆ, ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਨੂੰ ਸਾਡੇ ਲਈ ਚੰਗਾ ਹੋ ਰਿਹਾ। ਸਾਡੇ ਬਹੁਤਿਆਂ ਦੇ ਵਿੱਚ ਇਹ ਫੀਲਿੰਗ ਜਿਹੜੀ ਹੈਗੀ ਆ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਚੀਨ ਹੈਗਾ ਆ ਉਹ ਜੋ ਕੁਛ ਕਰ ਰਿਹਾ ਹੈਗਾ ਉਹ ਸਾਨੂੰ ਸੱਚ ਦੱਸ ਕੇ ਕਰ ਰਿਹਾ, ਜਾਂ ਉਹ ਸਾਡੇ ਕਿਤੇ ਫਾਇਦੇ ਵਿੱਚ ਜਿਹੜਾ ਜਾ ਕੇ ਹੋਊਗਾ। ਸਾਨੂੰ ਇੱਕ ਨਿਰਪੱਖ ਐਂਗਲ ਤੋਂ ਜਿਹੜੀ ਇਹ ਗੱਲ ਉਹ ਦੇਖਣੀ ਪਊਗੀ ਕਿ ਹੋ ਕੀ ਰਿਹਾ ਹੈ ਤੇ ਉਹਦਾ ਗਾਂ ਫਿਊਚਰ ਜਿਹੜਾ ਆ ਕਿਹੋ ਜਿਹਾ ਬਣਨਾ ਆ। ਹੁਣ ਗੱਲ ਕੀ ਹੈਗੀ ਹੈ ਕਿ ਜਿਹੜਾ ਭਾਰਤ ਆ ਉਹ, ਆਪਾਂ ਨੂੰ ਲੱਗ ਰਿਹਾ ਕਿ ਭਾਰਤ ਦੀ ਹੇਠੀ ਹੋ ਰਹੀ ਹੈ, ਭਾਰਤ ਜਿਹੜਾ ਸ਼ਾਂਤੀ ਫੂਕ ਰਿਹਾ ਆ। ਪਰ ਦੂਜੇ ਪਾਸੇ ਸਾਨੂੰ ਇਹ ਭੁੱਲ ਰਿਹਾ ਕਿ ਚੀਨ ਨੇ ਹਜੇ ਤੱਕ ਆਪਣੇ ਜਿਹੜੇ ਆ ਮਰੇ ਹੋਏ ਸੈਨਿਕਾਂ ਦੀ ਗਿਣਤੀ ਤੱਕ ਨਹੀਂ ਦੱਸੀ। ਤੇ ਉਹ ਜਿਹੜਾ ਭਾਰਤ ਉਹਨੂੰ ਅਮਨ ਕਹਿਣਾ, ਹੇਠਾਂ ਲੱਗਣਾ, ਇਹ ਵੀ ਇੱਕ ਚਾਲ ਹੋ ਸਕਦੀ ਆ ਰਾਹ ਵਧਣ ਦੀ ਜੀ। ਇਹ ਇੱਕ ਪਾਸੇ ਦੁਨੀਆ ਦੀ ਹਮਦਰਦੀ ਜਿਹੜੀ ਆ ਉਹ ਲਈ ਜਾਵੇ, ਉਸ ਤੋਂ ਬਾਅਦ ਦੇ ਵਿੱਚ ਹਮਦਰਦੀ ਦੀ ਆੜ ਦੇ ਥੱਲੇ ਬਾਕੀ ਸਪੋਰਟ ਸਾਰੀ ਇਕੱਠੀ ਕਰਕੇ ਫਿਰ ਜਿਹੜਾ ਚੀਨ ਦੇ ਉੱਤੇ ਅਟੈਕ ਕੀਤਾ ਜਾਵੇ, ਉੱਥੇ ਜਾ ਕੇ ਫੌਜੀ ਅੱਡਾ ਬਣਾਇਆ ਜਾਵੇ, ਬੈਠਿਆ ਜਾਵੇ। ਜਿਹੜੀਆਂ ਪਿਛਲੇ 5 ਸਾਲਾਂ ਵਿੱਚ ਖਰੀਦਦਾਰੀਆਂ ਕੀਤੀਆਂ ਗਈਆਂ, ਜਹਾਜ਼ ਖਰੀਦੇ ਗਏ ਆ, ਹੈਲੀਕਾਪਟਰ ਖਰੀਦੇ ਗਏ ਆ, ਉਹ ਸਾਰੇ ਛੋਟੇ ਛੋਟੇ ਟੈਂਕ ਖਰੀਦੇ ਗਏ ਆ, ਉਹ ਇਸੇ ਗੱਲ ਨੂੰ ਮੱਦੇਨਜ਼ਰ ਰੱਖ ਕੇ ਭਾਰਤ ਨੇ ਖਰੀਦੇ ਆ, ਇਹ ਤਾਂ ਕਿ ਜਿਹੜਾ ਆ ਉੱਥੇ ਲੜਨਾ ਸੌਖਾ ਹੋ ਜਾਵੇ, ਉਸ ਖਿੱਤੇ ਵਿੱਚ ਲੜਨਾ ਸੌਖਾ ਹੋ ਜਾਵੇ। ਇਹ ਗੱਲ ਵੱਖਰੀ ਆ ਕਿ ਚੀਨ ਦਾ 2 ਲੱਖ ਫੌਜੀ ਜਿਹੜਾ ਉੱਥੇ ਪਹਿਲਾਂ ਹੀ ਬੈਠਾ ਪਿਛਲੇ 20 ਸਾਲ ਤੋਂ, ਉਹਨਾਂ ਦੀ ਫੂਡ ਸਪਲਾਈ ਦੀ ਕੋਈ ਲੋੜ ਨਹੀਂ, ਉਹ ਇਹਨਾਂ ਨਾਲ ਉਸ ਲੜਾਈ ਦੇ ਵਿੱਚ 4 ਕਦਮ ਲੱਗੀ ਹੈ। ਪਰ ਭਾਰਤ ਜਿਹੜਾ ਆ ਇਹ ਮੈਨੂੰ ਲੱਗਦਾ ਲੜਾਈ ਨੂੰ 5 ਸਾਲ ਜਾਂ 10 ਸਾਲਾਂ ਦੀ ਲੌਂਗ ਟਰਮ ਦੇ ਉੱਤੇ ਦੇਖ ਰਿਹਾ। ਇਹ ਉਸ ਤੋਂ ਸ਼ੁਰੂ ਹੋਇਆ ਹਜੇ, ਤੇ ਜਿਹੜੇ ਹੋਰ ਮੁਲਕ ਨੇ ਵੈਸਟ ਹੈਗਾ ਉਹਦੀ ਸਪੋਰਟ ਲੈ ਕੇ, ਤਾਂ ਕਿ ਜਿੱਥੇ ਚੀਨ 20 ਸਾਲਾਂ ਵਿੱਚ ਪਹੁੰਚਿਆ ਉੱਥੇ ਜਿਹੜਾ 10 ਸਾਲ ਦੇ ਵਿੱਚ ਜਿਹੜਾ ਆ ਉਹ ਉੱਥੇ ਪਹੁੰਚ ਕੇ ਚੀਨ ਦੇ ਨਾਲ ਬਰਾਬਰ ਦੀ ਜਿਹੜੀ ਟੱਕਰ ਦਿੱਤੀ ਜਾ ਸਕੇ ਉਹਨੂੰ। ਪਰ ਹੁਣ ਜਦੋਂ ਇਹ 2 ਤਾਕਤਾਂ ਦੀ ਲੜਾਈ ਹੁੰਦੀ ਹੈ ਉਹ ਸੁੱਤੀਆਂ ਨਹੀਂ ਹੁੰਦੀਆਂ। ਚੀਨ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਇਹ ਸਾਰਾ ਕੁਝ ਹੋ ਰਿਹਾ ਆ, ਇਸੇ ਕਰਕੇ ਉਹ ਭਾਰਤ ਦੀ ਛੋਟੀ ਤੋਂ ਛੋਟੀ ਕਾਰਵਾਈ ਨੂੰ ਵੀ ਬਹੁਤ ਸੀਰੀਅਸਲੀ ਲੈ ਰਿਹਾ ਆ। ਉਹ ਇਸ ਗੱਲ ਦਾ ਪਤਾ ਹੈ ਕਿ ਜੇ ਇਹਨਾਂ ਨੇ ਇੱਥੇ ਆਪਣੇ ਅੱਡੇ ਬਣਾ ਲਏ ਤਾਂ ਫਿਰ ਜਿਹੜਾ ਸਾਡਾ ਨੁਕਸਾਨ ਜਿਹੜਾ ਆ ਉਹ ਹੋਣਾ ਆ। ਇਸ ਤੋਂ ਪਹਿਲਾਂ ਜਿਹੜੇ ਅੱਡੇ ਆ ਉਹ ਫਿਨਿਸ਼ ਕੀਤੇ ਜਾਣ। ਤੁਸੀਂ ਦੇਖੋ ਕਿ ਬੀਤੇ ਸਮੇਂ ਵਿੱਚ ਜਿਹੜਾ ਭਾਰਤ ਨੇ ਉਸ ਏਰੀਏ ਦੇ ਵਿੱਚ ਆਪਣੀਆਂ ਸੜਕਾਂ ਨਹੀਂ ਬਣਾਈਆਂ, ਉਹ ਪੁਲ ਨਹੀਂ ਬਣਾਏ, ਕਿਉਂਕਿ ਉਸ ਵੇਲੇ ਫੋਰਨ ਪਾਲਿਸੀ ਇਹ ਸੀਗੀ ਕਿ ਜੇ ਆਪਾਂ ਇਹ ਪੁਲ ਬਣਾਏ ਜਾਂ ਇਹ ਸੜਕਾਂ ਬਣਾਈਆਂ ਤਾਂ ਇਹ ਹੋ ਸਕਦਾ ਕਿ ਚੀਨ ਆਪਣੇ ਦੇ ਉੱਤੇ ਅਟੈਕ ਕਰਕੇ ਇਹ ਪੁਲ ਤੇ ਇਹ ਸੜਕਾਂ ਸਾਡੇ ਉਲਟ ਯੂਜ਼ ਕਰ ਲਵੇ। ਠੀਕ ਹੈ, ਪਰ ਹੁਣ ਕੀ ਹੈ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਬੜੀ ਵੱਡੀ ਚੰਗੀ ਪੱਧਰ ਸੜਕਾਂ ਬਣਾਈਆਂ ਜਾ ਰਹੀਆਂ, ਰਨਵੇ ਬਣਾਏ ਜਾ ਰਹੇ ਆ, ਪੁਲ ਬਣਾਏ ਜਾ ਰਹੇ ਆ, ਤਾਂ ਕਿ ਫੂਡ ਦੀ ਸਪਲਾਈ ਜਿਹੜੀ ਆ ਉਹ ਤੇਜ਼ੀ ਨਾਲ ਭਾਰਤ ਕਰ ਸਕੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਚੀਨ ਵੀ ਜਿਹੜਾ ਦੇਖ ਰਿਹਾ ਆ। ਸੋ ਫਿਊਚਰ ਜਿਹੜਾ ਆ ਕਿਸ ਨੂੰ ਨਹੀਂ ਪਤਾ ਵੀ ਕਿੱਧਰ ਨੂੰ ਜਾਣੀ ਹੈ ਗੱਲ, ਪਰ ਇੰਨੀ ਗੱਲ ਜ਼ਰੂਰ ਹੈ ਕਿ ਭਾਰਤ ਇਸ ਵੇਲੇ ਸਾਰੇ ਪਾਸਿਆਂ ਤੋਂ ਜਿਹੜੇ ਆਪਣੇ ਦੋਸਤ ਮੁਲਕ ਸੀਗੇ ਉਹਦੇ ਵਿੱਚ ਦੁਸ਼ਮਣ ਬਣ ਕੇ ਘਿਰਿਆ ਹੋਇਆ। ਤੇ ਜੇ ਕੋਈ ਕੱਲ ਨੂੰ ਇਹੋ ਜਿਹੀ ਗੱਲ ਹੁੰਦੀ ਹੈ, ਚੀਨ ਦੇ ਨਾਲ ਲੜਾਈ ਲੱਗਦੀ ਆ, ਤਾਂ ਉਹਦੇ ਵਿੱਚ ਪਾਕਿਸਤਾਨ ਦੀ ਤਰਫੋਂ ਵੀ ਜਿਹੜਾ ਕੁਛ ਨਾ ਕੁਛ ਹੋ ਸਕਦਾ ਆ। ਜਿਹੜੇ ਸ਼੍ਰੀਲੰਕਾ, ਬੰਗਲਾਦੇਸ਼ ਤੇ ਨੇਪਾਲ ਕਦੀ ਉਹਦੇ ਨਾਲ ਖੜਦੇ ਸੀਗੇ, ਉਹ ਵੀ ਚੀਨ ਦੇ ਹੱਕ ਵਿੱਚ ਭੁਗਤਦੇ ਨਜ਼ਰ ਜਿਹੜੇ ਆ ਸਕਦੇ ਆ। ਦੂਜੇ ਪਾਸੇ ਵੈਸਟ ਜਿਹੜਾ ਆ ਉਹ ਭਾਰਤ ਦੇ ਸਰਾਸਰ ਖੁੱਲ ਕੇ ਹੱਕ ਦੇ ਵਿੱਚ ਜਿਹੜਾ ਆਊਗਾ, ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਮੈਨੂੰ ਲੱਗਦਾ ਕਿ ਸ਼ਾਇਦ ਹੁਣ ਜਿਹੜੀ ਇਹ ਸਿੱਧੀ ਲੜਾਈ ਨਾ ਲੱਗੇ, ਹਲੇ ਲੜਾਈ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਬਿਲਕੁਲ ਉਵੇਂ ਜਿਵੇਂ ਅਮਰੀਕਾ ਦੇ ਜੰਗੀ ਵੇਲੇ ਜਿਹੜੇ ਆ ਉਹ ਇਸ ਵੇਲੇ ਸਾਊਥ ਚਾਈਨਾ ਸੀ ਦੇ ਵਿੱਚ ਖੜੇ ਆ ਜੀ। ਇੱਕ ਤਰ੍ਹਾਂ ਦੇ ਨਾਲ ਇਹ ਲੜਾਈ ਦੀਆਂ ਤਿਆਰੀਆਂ ਹੋ ਰਹੀਆਂ। ਤਿਆਰੀਆਂ ਜਿਹੜੀਆਂ ਆ ਕੁਝ ਮਹੀਨੇ ਵੀ ਚੱਲ ਸਕਦੀਆਂ, ਕੁਝ ਸਾਲ ਵੀ ਚੱਲ ਸਕਦੀਆਂ। ਇਹ ਚੀਨ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹਨੂੰ ਕਦੋਂ ਲੱਗਦਾ ਇਹ ਜਿਹੜੀ ਆ ਗੱਲ ਹੁਣ ਉਸ ਲੈਵਲ ਦੇ ਉੱਤੇ ਪਹੁੰਚ ਗਈ ਹੈ ਕਿ ਮੈਨੂੰ ਹੁਣ ਆਪਣੇ ਸੈਲਫ ਡਿਫੈਂਸ ਦੇ ਵਿੱਚ ਅਟੈਕ ਜਿਹੜਾ ਆ ਕਰਨਾ ਪੈਣਾ। ਪਰ ਇਹ ਗੱਲ ਵਿੱਚ ਦੋ ਰਾਵਾਂ ਹੈ ਹੀ ਨਹੀਂ। ਪੱਕੀ ਗੱਲ ਆ ਕਿ ਜਿਹੜਾ ਦੁਨੀਆ ਆ, ਵੈਸਟ ਆ, ਉਹ ਚੀਨ ਨੂੰ ਜਿਹੜਾ ਘੇਰ ਰਿਹਾ ਆ, ਤੇ ਚੀਨ ਆਪਣੇ ਵਿਚਾਰ ਦੇ ਵਿੱਚ ਜਿਹੜਾ ਸਾਰਾ ਉਲਟਾ ਇਹ ਕਰ ਰਿਹਾ ਜੀ। ਤੇ ਜਾਂਦੇ ਮੈਂ ਸਾਡੇ ਪਰਸਪੈਕਟਿਵ ਤੋਂ ਵੀ ਜਾਣਨਾ ਚਾਹੂੰਗਾ ਕਿ ਜੇ ਸਿੱਖ ਕੌਮ ਦੇ ਨਜ਼ਰੀਏ ਤੋਂ ਦੇਖਣਾ ਹੋਵੇ, ਕੀ ਸਮਝਦੇ ਹੋ ਕਿ ਇਹ ਸਾਰੀ ਸਥਿਤੀ ਦੇ ਵਿੱਚੋਂ
ਸਾਡਾ ਕੋਈ ਫਾਇਦਾ ਇਹਦੇ ਵਿੱਚੋਂ ਨਿਕਲ ਸਕਦਾ ਹੈ, ਭਾਵੇਂ ਉਹ ਸੀਪੈਕ ਦੇ ਨਾਲ ਜੁੜਨ ਦੀ ਨੀਤੀ ਹੋਵੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਦੀ ਸਥਿਤੀ ਬਣ ਜਾਵੇ ਆਜ਼ਾਦਾਨਾ ਤੌਰ ਤੇ ਅਸੀਂ ਕੋਈ ਜਿਹੜਾ ਹੈਗਾ ਇਨੀਸ਼ੀਏਟਿਵ ਲੈ ਕੇ ਇਹ ਸਾਰੇ ਪਾਰਟ ਦੇ ਵਿੱਚ ਆਪਣਾ ਕੋਈ ਸਟੇਕ ਹੋਲਡ ਬਣਾ ਸਕੀਏ। ਦੇਖੋ ਅਸੀਂ ਉੱਥੇ ਬੈਠੇ ਆ ਜਿੱਥੇ ਕਿ ਪਹਾੜ ਖਤਮ ਹੁੰਦੇ ਆ, ਮੈਦਾਨੀ ਇਲਾਕਾ ਜਿਹੜਾ ਸ਼ੁਰੂ ਹੁੰਦਾ। ਸਾਡੇ ਉੱਤੇ ਪੰਜਾਬ ਦੇ ਉੱਤੇ ਹਰੇਕ ਤਰ੍ਹਾਂ ਪ੍ਰਭਾਵ ਜਿਹੜਾ ਉਹਦਾ ਪੈਣਾ ਹੀ ਪੈਣਾ, ਚੰਗਾ ਪ੍ਰਭਾਵ ਵੀ ਪੈ ਸਕਦਾ, ਮਾੜਾ ਵੀ ਪੈ ਸਕਦਾ ਆ। ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਸਾਡੇ ਪੰਜਾਬੀ ਨੇ, ਜਿਹੜੇ ਸਾਡੇ ਸਿੱਖ ਨੇ, ਇਸ ਲੜਾਈ ਨੂੰ ਸਿਰਫ ਸਵਾਦ ਲੈਣ ਤੱਕ ਹੀ ਨਾ ਦੇਖਣ ਵੀ ਇਹ ਭਾਰਤ ਪਾਕਿਸਤਾਨ ਦੀ ਜਾਂ ਚੀਨ ਭਾਰਤ ਦੀ ਲੜਾਈ ਆ। ਅਸੀਂ ਇਹਦੇ ਵਿੱਚ ਸਵਾਦ ਲੈ ਕੇ ਸਿਰਫ ਦੇਖਣਾ, ਗੱਲਾਂ ਕਰਨੀਆਂ ਆ। ਸਾਨੂੰ ਨਾਲ ਦੀ ਨਾਲ ਬੌਧਿਕ ਤੌਰ ਦੇ ਉੱਤੇ, ਜਜ਼ਬਾਤੀ ਤੌਰ ਦੇ ਉੱਤੇ ਤੇ ਅਕੈਡੈਮਿਕ ਤੌਰ ਦੇ ਉੱਤੇ, ਫਾਈਨੈਂਸ਼ੀਅਲੀ ਨਾਲ ਦੀ ਨਾਲ ਤਕੜੇ ਹੋਣਾ ਪੈਣਾ ਹੈ। ਇਹ ਆਪਣੀ ਗੱਲ ਕਹਿਣ ਦੀ ਮਾਦਾ ਜਿਹੜਾ ਦੁਨੀਆ ਪੱਧਰ ਦੇ ਵਿੱਚ ਰੱਖਣਾ ਪੈਣਾ ਆ। ਸਾਨੂੰ ਜੇ ਇਹੋ ਜਿਹੀ ਕੋਈ ਲੜਾਈ ਲੱਗਦੀ ਆ ਤਾਂ ਸਾਡੇ ਜਿਹੜੇ ਉੱਥੇ ਸਾਡਾ ਇਲਾਕਾ ਆ, ਸਾਡੀਆਂ ਗੁਰੂਆਂ ਪੀਰਾਂ ਦੀ ਧਰਤੀ ਆ, ਸਾਡੇ ਗੁਰਧਾਮ ਆ, ਉਹਨਾਂ ਨੂੰ ਬਚਾਉਣਾ ਕਿਵੇਂ ਆ, ਉਹਦੇ ਵਾਸਤੇ ਵੀ ਸਾਨੂੰ ਸੋਚਣਾ ਪੈਣਾ ਆ। ਆਪਣੀ ਹੋਂਦ ਬਚਾਉਣ ਲਈ ਵੀ ਸੋਚਣਾ ਪੈਣਾ ਹੈ, ਕਿਉਂਕਿ ਜੇ ਦੋਵੇਂ ਧਿਰਾਂ ਦਾ ਟਕਰਾਅ ਹੁੰਦਾ, ਨਿਊਕਲੀਅਰ ਲੜਾਈ ਲੱਗਦੀ ਹੈ, ਉਹਦੇ ਵਿੱਚ ਸਾਡਾ ਵੀ ਸਦੀ ਵੀ ਨਾਸ ਹੋ ਸਕਦਾ। ਬਿਲਕੁਲ ਅਸੀਂ ਜਿੱਥੇ ਆਪਣਾ ਬਚਾਉਣ ਦੀ ਲੜਾਈ ਲੜਨੀ ਆ ਤੇ ਨਾਲ ਦੀ ਨਾਲ ਦੁਨੀਆ ਪੱਧਰ ਦੇ ਉੱਤੇ ਇਹ ਵੀ ਦੇਖਣਾ ਆ ਕਿ ਸਾਡਾ ਉੱਤੇ ਫਾਇਦਾ ਜਿਹੜਾ ਆ ਉਹ ਚਾਹੇ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਜਾਂ ਲਾਂਘੇ ਤੌਰ ਦੇ ਉੱਤੇ ਕਿਵੇਂ ਹੋ ਸਕਦਾ ਆ। ਸੋ ਸਾਰੀਆਂ ਆਪਸ਼ਨ ਜਿਹੜੀਆਂ ਸਾਨੂੰ ਸੋਚਣੀਆਂ ਪੈਣੀਆਂ। ਸਿਰਫ ਇਹ ਕਹਿ ਕੇ ਤਮਾਸ਼ਾ ਨਹੀਂ ਦੇਖ ਸਕਦੇ ਕਿ ਭਾਰਤ ਤੇ ਚੀਨ ਲੜ ਰਹੇ ਆ, ਸਿੱਖ ਜਿਹੜੇ ਪਾਸੇ ਬੈਠ ਕੇ ਸਿਰਫ ਸਵਾਦ ਲਈ ਜਾਣ। ਨਹੀਂ, ਉਹਦੇ ਵਿੱਚ ਸਿੱਖਾਂ ਦਾ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਜੇ ਅਸੀਂ ਸੀਰੀਅਸ ਨਾ ਹੋਏ। ਬਿਲਕੁਲ। ਸੋਹਤਾ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਧੰਨਵਾਦ ਜੀ। ਕੋਸ਼ਿਸ਼ ਕਰਾਂਗੇ ਕਿ ਰਾਬਤਾ ਤੁਹਾਡੇ ਨਾਲ ਰਹੇ ਤੇ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਜ਼ਰੂਰ ਉਹਦੇ ਤੇ ਗੱਲਬਾਤ ਕਰਦੇ ਰਹਾਂਗੇ। ਧੰਨਵਾਦ ਅਮਰਵੀਰ ਜੀ। ਫਿਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਇਹ ਪਸੰਦ ਆਈ ਹੋਵੇਗੀ। ਚੀਨ ਤੇ ਭਾਰਤ ਦੇ ਸੰਬੰਧ ਤੇ ਓਵਰਆਲ ਇਹਦੇ ਵਿੱਚ ਭਾਵੇਂ ਅਮਰੀਕਾ ਦਾ ਰੋਲ ਹੋਵੇ ਜਾਂ ਕਿਵੇਂ ਜਿਹੜਾ ਇਹ ਸਾਰਾ ਘਟਨਾਕ੍ਰਮ ਹੈ ਉਹ ਤਬਦੀਲ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਤੇ ਸਾਨੂੰ ਕਿਵੇਂ ਚੌਕੰਨੇ ਰਹਿਣ ਦੀ ਲੋੜ ਹੈ ਜਾਂ ਅਸੀਂ ਕਿਵੇਂ ਇੱਕ ਸਟੇਕ ਹੋਲਡਰ ਦੇ ਤੌਰ ਤੇ ਜਾਂ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ ਸਾਡਾ ਬਹੁਤ ਕੁਝ ਇਸ ਸਾਰੀ ਸਥਿਤੀ ਦੇ ਵਿੱਚ ਦਾਅ ਤੇ ਲੱਗਿਆ ਹੋਇਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਅਸੀਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ ਨੂੰ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।